ਸਾਡਾ ਪੁਰਾਣਾ ਪਿੰਡ ਪਿੱਛੇ ਜਲੰਧਰ ਦੇ ਲਾਗੇ ਹਰੀਪੁਰ ਪਿੰਡ ਸੀ, ਉੱਥੋਂ ਆਏ ਸੀ ਉਹ। ਇੱਥੇ ਆ ਕੇ ਉਹਨਾਂ ਨੇ ਮਿਹਨਤਾਂ ਕੀਤੀਆਂ ਤੇ ਕਾਫੀ ਵੱਡਾ ਪਰਿਵਾਰ ਸੀਗਾ। ਇੱਕ ਉਹ ਜਿਹੜੇ ਫਰੈਂਡ ਸੀਗੇ ਜਿਨ੍ਹਾਂ ਦੇ ਜਿਹੜੇ ਮਾਰੇ ਗਏ, ਇੱਕ ਉਹਨਾਂ ਦੀ ਕਰਦੇ ਹੁੰਦੇ ਸੀਗੇ। ਪਰ ਇਦਾਂ ਜ਼ਰੂਰ ਇਦਾਂ ਵੀ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਸਾਰੇ ਜਿੰਨੇ ਵੀ ਆਲੇ ਦੁਆਲੇ ਰਹਿੰਦੇ ਸੀ ਸਾਰੇ ਭਾਈਚਾਰਾ ਬਹੁਤ ਸੀਗਾ। ਪੰਜਾਬੀ ਕਲਚਰ ਦੀ ਆ, ਹਿਸਟਰੀ ਆ, ਨਾਲੇ ਮੇਰੀ ਫੈਮਿਲੀ, ਪਰਸਨਲ ਫੈਮਿਲੀ ਦੀ ਵੀ ਹਿਸਟਰੀ ਆ। ਸੋ ਸਿੱਖਣੀ ਚਾਹੀਦੀ। ਇਹਨਾਂ ਨੇ ਬਹੁਤ ਮਿਹਨਤ ਕੀਤੀ। ਪਹਿਲਾਂ ਤਾਂ ਇਹ ਘਰ ਲੱਭਣ ਦੀ, ਸਾਨੂੰ ਇਸ ਜਗ੍ਹਾ ਤੇ ਲੈ ਕੇ ਆਏ ਜਿੱਥੇ ਸਾਡੇ ਡੈਡ ਜੀ ਰਹਿੰਦੇ ਰਹੇ। ਦੂਜੀ ਗੱਲ ਆ, ਸਾਡੇ ਡੈਡੀ ਜੀ ਨੇ ਇਹਨਾਂ ਨਾਲ ਗੱਲਾਂ ਕਰਦੇ ਸੀ, ਸਾਡੇ ਨਾਲ ਇਹੋ ਜਿਹੀਆਂ ਗੱਲਾਂ ਨਹੀਂ ਸੀ ਕਰਦੇ। बेलियो मैं इस वेले अपने पिंड 117 GB अकालगढ़। ये पिंड है तहसील जड़ांवाला, डिस्ट्रिक्ट लायलपुर, अज दे फैसलाबाद दे विच। इत्थों दी ही पार्टीशन दी एक स्टोरी बनती है सरदार दर्शन सिंह दिओल नूं लैके। दर्शन सिंह दिओल जिहड़े इत्थे 1924 दे विच जम्मे जाए और इत्थे ही उन्होंने बेसिक एजुकेशन इत्थे उन्होंने हासिल की और इत्थे ही उस फैमिली दे कोई वक्खो वक् थावां ते 5 मुरब्बे ज़मीन है। इस तो बाद दर्शन सिंह जॉब करते कोई पार्टीशन के लागे आरफवाड़ा दे विच एग्रीकल्चर डिपार्टमेंट दे विच और उस तो बाद वापरती है पार्टीशन जिन्हें घर बर्बाद किए, जिन्हें लोगों उजाड़िया, लोग मराए। इहदियां हज़ारां लखां कहानियां चों एक कहानी अज तुहानूं सुणावांगे सरदार दर्शन सिंह दी फैमिली दी, क्योंकि अज उन्हां दा पुत्तर खास तौर पर अमेरिका कैलीफोर्निया तो इत्थे अपड़िया है। ना सिर्फ उन्हां दा पुत्तर बल्कि उन्हां दी पोतरी भी और उन्हां दी धीआं और उन्हां दी नूंह अज साडे नाल हन। सो अज इत्थे तुहानूं असीं पिंड दिखावांगे, उत्थे ये पार्टीशन स्टोरी भी सुणावांगे। आओ चलदे जी। मैं इस वेले बैठा वा दर्शन सिंह साहब दे पुत्तर हितपाल दिओल सिंह जी होरां दे नाल। दसो जी हितपाल सिंह जी कि अपनी फैमिली जिहड़ी तुहाडी इत्थे सी, तुहाडे फादर तो लैके होर जिहड़ी सी, उन्हां दे बारे कुछ सानूं दसो कि किहड़े-किहड़े लोग सन। हाँ जी, मेरे डैडी हुणां दा नाम सीगा जी सरदार दर्शन सिंह दिओल। उन्हां दे डैडी दा नाम सीगा सरदार तारा सिंह ते उन्हां दे ताया जी चाचा जी सीगे सरदार बारा सिंह ते उन्हां दे जिहड़े साडे पड़दादा जी सीगे उन्हां दा सीगा नाम सरदार उत्तम सिंह। ते वो इत्थे काफ़ी देर रहे। इत्थे आके जदों बार बनी ਜ਼ਮੀਨਾਂ ਅਲਾਟ ਹੋਣੀਆਂ ਉਹਨਾਂ ਨੇ ਦੇਣੀਆਂ ਸ਼ੁਰੂ ਕੀਤੀਆਂ ਅੰਗਰੇਜ਼ਾਂ ਨੇ, ਉਸ ਟਾਈਮ ਤੇ ਉਹ ਇੱਥੇ ਆ ਕੇ ਉਹ ਸੈਟਲ ਹੋਏ ਆ। ਸਾਡਾ ਪੁਰਾਣਾ ਪਿੰਡ ਪਿੱਛੇ ਜਲੰਧਰ ਦੇ ਲਾਗੇ ਹਰੀਪੁਰ ਪਿੰਡ ਸੀ, ਉੱਥੋਂ ਆਏ ਸੀ ਉਹ। ਇੱਥੇ ਆ ਕੇ ਉਹਨਾਂ ਨੇ ਮਿਹਨਤਾਂ ਕੀਤੀਆਂ ਤੇ ਕਾਫੀ ਵੱਡਾ ਪਰਿਵਾਰ ਸੀਗਾ। ਇੱਥੇ ਜ਼ਮੀਨ ਵਗੈਰਾ ਉਹਨਾਂ ਨੇ ਕਾਫੀ ਬਣਾਈ, ਕਾਫੀ ਤਰੱਕੀ ਕੀਤੀ। ਤੇ ਫਿਰ ਮੇਰੇ ਬਾਬਾ ਜੀ ਦੀ ਤਕਰੀਬਨ मेरे जो मैं सुनिया मेरा ख्याल 1936 ਦੇ ਵਿੱਚ ਉਹ ਪੂਰੇ ਹੋ ਗਏ ਸੀਗੇ। ਉਦੋਂ ਬਾਅਦ ਦਾਦਾ ਜੀ, ਹਾਂਜੀ ਦਾਦਾ ਜੀ ਸਾਡੇ, ਹਾਂਜੀ। ਤੇ ਉਦੋਂ ਬਾਅਦ ਫਿਰ ਉਹ ਜਿਹੜੇ ਵੱਡੇ ਭਰਾ ਸੀ ਉਹਨਾਂ ਨੇ ਕੰਮਕਾਰ ਗਾਂ ਚਲਾਇਆ। ਤੇ ਫਿਰ ਜਦੋਂ 1947 ਚ ਵੰਡ ਹੋਈ ਆ, ਉਦੋਂ ਫਿਰ ਉਹਨਾਂ ਨੂੰ ਸਭ ਕੁਝ ਇੱਥੇ ਛੱਡ ਕੇ ਤਾਂ ਵਾਪਸ ਤੁਹਾਡੇ ਜਿਹੜੇ ਡੈਡੀ ਹੈ ਉਹਨਾਂ ਦਾ ਜੰਮਪਲ ਕਿਹੜਾ ਸਨ? ਜਿਹੜੇ ਮੇਰੇ ਡੈਡੀ ਸੀ ਉਹਨਾਂ ਦਾ ਜੰਮਪਲ ਇੱਥੇ ਦਾ ਹੀ ਸੀਗਾ, ਆਪਣੇ 117 GB ਦਾ। 1924 ਦੇ ਵਿੱਚ ਜੁਲਾਈ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਇੱਥੇ ਹੀ ਉਹ ਸਕੂਲੇ ਗਏ ਆ। ਇੱਥੇ ਉਹਨਾਂ ਅਰਫ ਵਾਲੇ ਸਕੂਲ ਦੇ ਵਿੱਚ ਉਹਨਾਂ ਨੇ ਮੇਰੇ ਖਿਆਲ ਹਾਈ ਸਕੂਲ ਦੀ ਐਜੂਕੇਸ਼ਨ ਲਈ ਆ। ਉਦੋਂ ਬਾਅਦ ਵਿੱਚ ਉਹ ਆਪਣੇ ਯੂਨੀਵਰਸਿਟੀ ਦੇ ਜਾਂ ਗਵਰਨਮੈਂਟ ਕਾਲਜ ਤੋਂ ਉਹਨਾਂ ਨੇ BSc ਕਰਕੇ
ਤੇ ਫਿਰ ਐਗਰੀਕਲਚਰ ਦੇ ਡਿਪਾਰਟਮੈਂਟ ਦੇ ਵਿੱਚ ਕੰਮ ਜੌਬ ਲਈ ਆ। ਮਤਲਬ ਤੁਹਾਡੀ ਫੈਮਿਲੀ ਦੀਆਂ ਜ਼ਮੀਨਾਂ ਵੱਖ ਏਰੀਆਜ਼ ਦੇ ਸੀ, ਕਿਉਂਕਿ ਆਰਿਫ ਵਾਲਾ ਇੱਥੋਂ ਕੋਈ 100 ਸਵਾ 100 ਕਿਲੋਮੀਟਰ ਇੱਥੋਂ ਦੂਰ ਪੈਂਦਾ, ਹਾਂਜੀ ਔਰ ਆਰਿਫ ਵਾਲਾ ਅੱਜ ਕੱਲ ਹੈ ਤਹਿਸੀਲ ਪਾਕਪਤਨ ਦੇ ਅੰਦਰ ਆਉਂਦਾ, ਹਾਂਜੀ। ਔਰ ਪੁਰਾਣਾ ਮਿੰਟ ਗੁਮਰੀ ਔਰ ਸ਼ਾਹੀਵਾਲ ਹਾਂਜੀ ਉੱਥੋਂ ਵੀ ਨੇੜੇ ਪੈਂਦਾ। ਹਾਂਜੀ ਫਿਰ ਤੁਹਾਡੇ ਜਿਹੜੇ ਡੈਡੀ ਹਨ ਉਹ ਉੱਥੇ ਚਲੇ ਗਏ? ਉੱਥੇ ਬਾਅਦ ਵਿੱਚ ਚਲੇ ਗਏ, ਉਹ ਸਕੂਲ ਉੱਥੇ ਗਏ ਉਹ, ਕਿਉਂਕਿ ਜ਼ਮੀਨ ਉਹਨਾਂ ਦੇ ਬਜ਼ੁਰਗਾਂ ਨੇ ਕਈ ਸਗਾ ਬਣਾ ਲਈ ਸੀ। ਫਿਰ ਜਦੋਂ ਆਪਸ ਵਿੱਚ ਜਿਹੜੇ ਸਾਡੇ ਦਾਦਾ ਸੀ ਤੇ ਦਾਦਾ ਜੀ ਦਾ ਭਰਾ ਸੀ, ਉਹਨਾਂ ਨੇ ਆਪਸ ਵਿੱਚ ਜ਼ਮੀਨਾਂ ਵੰਡ ਲਈਆਂ। ਫਿਰ ਉਹਦੇ ਨਾਲ ਵੀ ਉਹ ਜਿਹੜੀ ਜ਼ਮੀਨ ਉਹਨਾਂ ਨੂੰ ਆਈ ਹੋ ਉਹਦੇ ਹਿਸਾਬ ਦੇ ਨਾਲ ਉੱਤੇ ਉਹ ਚਲੇ ਗਏ, ਪਹੁੰਚ ਆਪਣਾ ਰਿਹਾਇਸ਼ ਹੋ ਗਈ ਉਹਨਾਂ ਦੀ। ਪਾਰਟੀਸ਼ਨ ਦੇ ਵੇਲੇ ਤੁਹਾਡੇ ਡੈਡੀ ਉਹ ਇਸ ਥਾਂ ਤੇ ਸੀ ਜਾਂ ਆਰਿਫ ਵਾਲਾ ਸੀ? ਜੋ ਉਹਨਾਂ ਨੇ ਉਹਦੇ ਬਾਰੇ ਇੰਨਾ ਜ਼ਿਆਦਾ ਨਹੀਂ ਦੱਸਿਆ, ਪਰ ਉਹਨਾਂ ਨੇ ਆਪਣੇ ਜਨਮ ਜਿੱਥੇ ਹੋਇਆ ਸੀ ਉਹਦੇ ਬਾਰੇ ਦੱਸਿਆ, ਜਿੱਥੇ ਸਕੂਲ ਗਏ ਸੀ ਉਹਦੇ ਬਾਰੇ ਦੱਸਿਆ। ਤੇ ਇੰਨੀ ਖੁੱਲ ਕੇ ਗੱਲ ਨਹੀਂ ਸੀ ਕਰਦੇ ਹੁੰਦੇ ਵੀ ਆਪਣੇ, ਤਾਂ ਕਿ ਸਾਨੂੰ ਇਨਫੋਰਮੇਸ਼ਨ ਪੂਰੀ ਮਿਲ ਸਕੇ। ਉਹ ਵੀ ਜਿਹੜੀ ਪੁੱਛ ਕੇ ਇਨਫੋਰਮੇਸ਼ਨ ਲਿਖੀ ਗਈ ਆ ਉਹਦੇ ਹਿਸਾਬ ਦੇ ਨਾਲ ਤੁਹਾਡੇ ਨਾਲ ਮੈਂ ਗੱਲਾਂ ਕਰ ਰਿਹਾ ਇਸ ਵੇਲੇ। ਠੀਕ ਹੈ। ਤੇ ਪਰ ਉਹਨਾਂ ਨੇ ਇੰਨਾ ਮੈਨੂੰ ਪਤਾ ਵੀ ਉਹਨਾਂ ਨੇ ਜੌਬ ਜਿਹੜੀ ਸੀਗੀ ਗਵਰਨਮੈਂਟ ਦੀ ਜੌਬ ਇੱਥੇ ਹੀ ਉਹਨਾਂ ਨੂੰ ਮਿਲ ਗਈ ਸੀ। ਮੇਰੇ ਡੈਡੀ ਪਰਿਵਾਰ ਦੇ ਵਿੱਚੋਂ ਸਾਰੇ ਦੇ ਵਿੱਚੋਂ ਉਹ ਇਕੱਲੇ ਹੀ ਪੜ੍ਹੇ ਸੀ, ਬਾਕੀ ਦੇ ਜਿਹੜੇ ਸੀ ਉਹ ਖੇਤੀਬਾੜੀ ਦਾ ਕੰਮ ਜ਼ਿਆਦਾ ਕਰਾਉਂਦੇ ਸੀ, ਤੇ ਡੈਡੀ ਹੁਣੀ ਆਪਣਾ ਬਾਹਰ ਨੌਕਰੀ ਦਾ ਕਰਦੇ ਸੀ, ਪਹਿਲਾਂ ਪੜ੍ਹਦੇ ਸੀ। ਫਿਰ ਉਹ ਮੈਂ ਪਿੱਛੇ ਇੱਕ ਵਾਰੀ ਆਉਣਾ ਇੱਥੇ ਜਦੋਂ ਹਾਈ ਸਕੂਲ ਗਏ ਆ, ਤੇ ਉਹ ਆਪਣੇ ਇੱਕ ਬੈਸਟ ਫਰੈਂਡ ਦੀ ਗੱਲ ਕਰਦੇ ਹੁੰਦੇ ਸੀ, ਇੱਥੇ ਦਾ ਸੀਗਾ, ਇਕੱਠੇ ਹਾਕੀ ਖੇਡਦੇ ਰਹੇ, 11th ਪਲੇਅਰ ਕਹਿੰਦੇ ਹੁੰਦੇ 11th ਵਾਲੇ। ਤਾਂ ਬੜੀ ਖੁਸ਼ੀ ਨਾਲ ਉਹ ਗੱਲ ਸਾਂਝੀ ਕਰਦੇ ਹੁੰਦੇ। ਸੁਣਾਉਂਦੇ ਸਨ ਤੁਹਾਨੂੰ? ਹਾਂਜੀ। ਅੱਜ ਵੀ ਜੀ ਹਾਕੀ ਦਾ ਇਸ ਏਰੀਆ ਦੇ ਆਸੇ-ਪਾਸੇ ਦੀ ਟੀਮ ਜਿਹੜੀ ਸਾਡੀ ਪਾਕਿਸਤਾਨ ਦੀ ਟੀਮ ਹੈ, ਮੋਸਟਲੀ ਪਲੇਅਰਸ ਇੱਥੋਂ ਦੇ ਹੀ ਹਨ। ਤੇ ਉਹ ਫਿਰ ਆਰਿਫ ਵਾਲਾ ਜਿਵੇਂ ਕਿ ਆਪਾਂ ਜਦੋਂ ਆ ਰਹੇ ਸਨ, ਤੁਸੀਂ ਗੱਲ ਕਰ ਰਹੇ ਸੀ ਕਿ ਉਹ ਫਿਰ ਉੱਥੋਂ ਆਪਣੇ 3 ਦੋਸਤਾਂ ਦੇ ਨਾਲ ਉਹ ਨਿਕਲੇ ਸਨ ਪਿੱਛੇ, ਉੱਥੋਂ ਵਾਪਸ ਹਰੀਪੁਰ ਉਹਨਾਂ ਨੇ ਜਾਣਾ ਸੀ, ਜਿਹੜਾ ਤੁਹਾਡਾ ਪੁਰਾਣਾ ਜੱਦੀ ਪਿੰਡ ਹੈ, ਉਸ ਦੇ ਅੰਦਰ ਜਾਣਾ ਸੀ। ਔਰ ਕੋਈ 2 ਲੋਕ ਜਿਹੜੇ ਸਨ ਉਹ ਨਹੀਂ ਅੱਪੜ ਪਾਏ ਸੀ, ਤੇ ਤੁਹਾਡੇ ਡੈਡੀ ਅੱਪੜੇ ਸੀ। ਹਾਂਜੀ। ਉਹ ਆਰਿਫ ਵਾਲਾ ਤੋਂ ਗਏ ਸੀ? ਉਹ ਉਸ ਵੇਲੇ ਪਾਰਟੀਸ਼ਨ ਵੇਲੇ ਜਦੋਂ ਉੱਥੋਂ ਤੁਰੇ ਆ, ਇਹ ਨਹੀਂ ਪਤਾ ਆਰਿਫ ਵਾਲੇ ਸੀ ਜਾਂ ਕਿਹੜੇ ਏਰੀਏ 'ਚ ਸੀਗੇ, ਪਰ ਉਹ ਕਹਿੰਦੇ ਵੀ ਜਦੋਂ ਪਰਿਵਾਰ ਨੂੰ ਦੱਸਿਆ ਵੀ ਆਪਾਂ ਉਹ ਡੈਡੀ ਹੁਣੀ ਗਵਰਨਮੈਂਟ ਜੌਬ ਕਰਕੇ, ਉਹਨਾਂ ਨੂੰ ਪਹਿਲਾਂ ਉਹਨਾਂ ਨੇ ਦੱਸ ਦਿੱਤਾ ਸੀ ਵੀ ਤੁਸੀਂ ਜਾ ਸਕਦੇ ਆ। ਸੋ ਜਦੋਂ ਦੱਸਿਆ ਤਾਂ ਉਹਨਾਂ ਨੇ ਬਾਕੀ ਦੇ ਪਰਿਵਾਰ ਨਾਲ ਗੱਲ ਕੀਤੀ ਵੀ ਆਪਾਂ ਜਿਹੜਾ ਚੰਗਾ ਸਮਾਨ ਆ ਉਹ ਲੈ ਕੇ ਆਪਾਂ ਪਹਿਲਾਂ ਚਲੇ ਚੱਲੀਏ ਇੱਥੋਂ, ਵੀ ਇੱਥੇ ਕੰਮ ਖਰਾਬ ਹੋ ਜਾਣਾ। ਉਹਨਾਂ ਨੂੰ ਪਹਿਲੇ ਪਤਾ ਚੱਲ ਗਿਆ ਸੀ ਗਵਰਨਮੈਂਟ ਦੇ EMPLOYE ਉਹਨਾਂ ਨੇ ਆਫਰ ਦਿੱਤੀ ਸੀ ਵੀ ਤੁਸੀਂ ਐਸ ਚੜ੍ਹਦੇ ਪੰਜਾਬ 'ਚ ਰਹਿਣਾ ਜਾਂ ਲਹਿੰਦੇ ਪੰਜਾਬ 'ਚ ਰਹਿਣਾ, ਵੀ ਉਹਦੇ ਹਿਸਾਬ ਦੇ ਨਾਲ। ਤੇ ਉਹ ਕਹਿੰਦੇ ਵੀ ਨਹੀਂ, ਤੇ ਫਿਰ ਜੇ ਅਸੀਂ ਬਦਲਣਾ ਹੀ ਪੈਣਾ ਹੈ ਏਰੀਆ, ਫਿਰ ਅਸੀਂ ਦੂਜੇ ਪੰਜਾਬ 'ਚ ਇੰਡੀਆ ਉਧਰ ਹੀ ਜਾਣਾ ਆ। ਫਿਰ ਉੱਥੇ ਇਹ ਨਹੀਂ ਸੀ ਪਤਾ ਇੱਥੋਂ ਵੀ ਹਰੀਪੁਰ ਜਾਣਾ ਜਾਂ ਕਿੱਥੇ, ਇੱਥੋਂ ਤਾਂ ਇਹ ਸੀਗਾ ਮਕਸਦ ਵੀ ਇੱਥੋਂ ਜੀ ਇੱਥੋਂ ਬਸ ਨਿਕਲਣਾ ਹੈ, ਇੱਥੋਂ ਨਿਕਲਣਾ ਐਸੇ ਬਣ ਗਿਆ ਸਰ, ਇੱਥੋਂ ਨਿਕਲੋ ਤੁਸੀਂ। ਹਾਂਜੀ। ਤੇ ਜਿਹੜਾ ਬਾਕੀ ਦਾ ਪਰਿਵਾਰ ਸੀ ਉਹ ਕਹਿਣ ਲੱਗੇ ਵੀ ਜਾ ਤੂੰ ਜਾ, ਅਸੀਂ ਤਾਂ ਇੱਥੇ ਸਭ ਕੁਝ ਬਣਿਆ, ਅਸੀਂ ਇੱਥੇ ਹੀ ਰਹਿਣਾ ਹੈ। ਫਿਰ ਉਹ ਡੈਡੀ ਹੁਣੀ ਜਦੋਂ ਇੱਥੋਂ ਤੁਰੇ ਆ, ਨਾਲ ਉਹਨਾਂ ਦੇ 2 ਹੋਰ ਫਰੈਂਡ ਸੀਗੇ ਜਾਂ ਕੁਲੀਗ ਹੋਣਗੇ, ਤੇ ਜਦੋਂ ਨਿਕਲੇ ਤਾਂ ਮੋਹਰਿਓਂ ਕੋਈ ਹੋਰ, ਇਹ ਨਹੀਂ ਪਤਾ ਕਾਫਲਾ ਸੀ ਜਾਂ ਕਿੱਦਾਂ, ਕੋਈ ਆਏ 3, ਉਹਨਾਂ ਕੋਲ ਗਨ ਸੀਗੀ। ਇਹ ਭੱਜ ਕੇ ਉਹਨਾਂ ਨੂੰ ਦੇਖ ਕੇ, ਇੱਕ ਖੋਲਾ ਸੀ ਢੱਟਾ ਹੋਇਆ ਮਕਾਨ, ਉਹਦੇ ਵਿੱਚ ਜਾ ਵੜੇ। ਉੱਥੇ ਉਹਨਾਂ ਨੇ ਉਹ ਲੱਭਦੇ ਜਿਹੜੇ ਉਹ 2 ਜਣੇ ਦੂਜੇ ਸੀ ਨਾਲ ਦੇ, ਉਹਨਾਂ ਨੇ ਮਾਰ ਦਿੱਤਾ ਉੱਥੇ। ਤੇ ਜਿਹੜੇ ਡੈਡੀ ਜੀ ਸੀ ਉਹ ਉਹਨਾਂ ਨੂੰ ਲੱਭੇ ਨਹੀਂ, ਉਹ ਦੇਖ ਦੂਖ ਕੇ ਚਲੇ ਗਏ। ਤੇ ਫਿਰ ਡੈਡੀ ਜੀ ਉੱਥੋਂ ਨਿਕਲ ਕੇ ਤੇ ਆਪਣੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਿੱਦਾਂ ਉੱਪੜੇ ਹੋਣਗੇ, ਪਰ ਉਹ ਪਹੁੰਚ ਗਏ ਵਾਪਸ। ਫਿਰ ਉਦੋਂ ਬਾਅਦ ਉਹ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਬਾਕੀ ਪਰਿਵਾਰ ਨੂੰ ਵੀ ਹੁਣ ਜਾਣਾ ਹੀ ਪੈਣਾ, ਫਿਰ ਸਾਡੇ ਇੱਕ ਬਾਬਾ ਜੀ ਤਾਰਾ ਸਿੰਘ ਖੁਸ਼ਦਿਲ ਹੁੰਦੇ ਸੀ, ਉਹਨਾਂ ਨੇ ਫਿਰ ਜਦੋਂ ਉਹਨਾਂ ਕਿਹਾ ਵੀ ਹੁਣ ਆਪਾਂ ਨੂੰ ਇੱਥੋਂ ਜਾਣਾ ਪੈਣਾ, ਫਿਰ ਕਾਫਲਾ ਬਣਾ ਕੇ ਉਹ ਬਾਬਾ ਜੀ ਦੇ ਨਾਲ ਇੱਥੋਂ ਸਾਰੇ ਚੱਲ ਪਏ ਸੀ। ਤੇ ਸਾਰੇ ਠੀਕ ਉੱਪੜ ਗਏ ਸਨ? ਖੈਰ ਖੈਰੀਅਤ? ਹਾਂਜੀ, ਸਾਰਾ ਪਰਿਵਾਰ ਬਾਕੀ ਉੱਥੇ ਉੱਪੜ ਗਿਆ ਸੀ ਠੀਕ ਠਾਕ। ਉੱਥੇ ਫਿਰ ਜਿਹੜਾ ਤੁਹਾਡਾ ਪਰਿਵਾਰ ਜਾਂਦਾ ਹੈ, ਉਹਨਾਂ ਦੀ ਜ਼ਮੀਨਾਂ ਦੀ ਅਲਾਟਮੈਂਟ ਫਿਰ ਲੋਕ ਕਿੱਥੇ ਗਏ, ਅੱਜ ਕਿੱਥੇ ਆ ਦੱਸੋ? ਉਹ ਜ਼ਮੀਨਾਂ ਦੀ ਅਲਾਟ 3-4 ਪਿੰਡਾਂ ਦੇ ਵਿੱਚ ਹੋਈ। ਸਾਡੇ ਜਿਹੜੇ ਸਾਡੇ ਡੈਡੀ ਨੂੰ ਜ਼ਮੀਨ ਮਿਲੀ ਸੀ ਉਹ ਖਾਂਬਰਾ ਪਿੰਡ ਆ, ਉਹਦੇ ਵਿੱਚ
ਕੁਛ ਮਿਲੀ, ਕੁਛ ਖੁਰਲਾ ਕਿੰਗਰਾ ਪਿੰਡ ਆ ਉੱਥੇ ਮਿਲੀ, ਕੁਛ ਕਬੂਟਾਂ ਪਿੰਡ ਆ ਉੱਥੇ ਮਿਲੀ। ਤਿੰਨਾਂ ਪਿੰਡਾਂ 'ਚ ਜਾ ਕੇ ਉਹਨਾਂ ਨੂੰ ਮਤਲਬ 22 ਏਕੜ ਜ਼ਮੀਨ ਮਿਲੀ ਸੀ। ਤੇ ਤੁਹਾਡੇ ਡੈਡੀ ਜਿਹੜੇ ਆ ਉਹਨਾਂ ਦੇ ਕਦੋਂ ਪੂਰੇ ਹੁੰਦੇ ਆ, ਕਿਸ ਸੰਨ ਦੇ ਵਿੱਚ ਹੁੰਦੇ ਆ ਪੂਰੇ? ਉਹਨਾਂ ਨੂੰ 2016 ਦੇ ਵਿੱਚ 2016 ਦੇ ਵਿੱਚ ਅਮਰੀਕਾ ਦੇ ਵਿੱਚ ਉਹਨਾਂ ਦੀ ਡੈਥ ਹੋਈ ਹੈ। ਸਾਰਾ ਪਰਿਵਾਰ 74 ਦੇ ਵਿੱਚ ਮੈਂ ਪਹਿਲਾ ਮੈਂਬਰ ਸੀ ਪਰਿਵਾਰ ਦਾ ਜਿਹੜਾ ਬਾਹਰ ਅਮਰੀਕਾ ਗਿਆ ਵਿਆਹ ਦੇ ਤੌਰ ਤੇ। ਜੀ ਮੇਰੇ ਮਿਸਿਸ ਨਾਲ ਆ, ਜੀ ਇਹਨਾਂ ਕਰਕੇ ਉੱਥੇ ਉਪੜੇ ਸੀ। ਅਮਰੀਕੀ ਬਣੇ ਤੁਸੀਂ ਜੀ। ਤੇ ਉਦੋਂ ਬਾਅਦ ਫਿਰ ਸਿਟੀਜ਼ਨ ਬਣਨ ਤੋਂ ਬਾਅਦ ਮੈਂ ਸਾਰੇ ਬਾਕੀ ਦੇ ਪਰਿਵਾਰ ਨੂੰ ਹੌਲੀ ਹੌਲੀ ਉੱਥੇ ਪਹੁੰਚ ਗਏ ਵੀ ਸਾਰੇ। ਤੇ ਮੇਰੇ ਡੈਡੀ ਹੁਣੀ, ਉਹਨਾਂ ਦੀ ਗਵਰਨਮੈਂਟ ਦੀ ਜੌਬ ਸੀਗੀ ਜਲੰਧਰ ਸ਼ੂਗਰ ਕੇਨ ਫਾਰਮ ਦੇ ਵਿੱਚ, ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਐਕਸਟੈਂਸ਼ਨ ਸੀ, ਉੱਥੇ ਉਹ ਕੰਮ ਕਰਦੇ ਸੀ। ਸੋ ਉਹ ਵੈਸੇ ਇੱਕ ਵਾਰੀ ਗੇੜਾ ਮਾਰਿਆ ਸੀ 1980 ਦੇ ਵਿੱਚ, ਤੇ ਪਰ ਉਹ ਵਾਪਸ ਆ ਗਿਆ ਕਿਉਂਕਿ ਉਹਨਾਂ ਦੀ ਹਾਲੇ ਜੌਬ ਚੱਲਦੀ ਸੀ ਉੱਥੇ। ਫਿਰ ਰਿਟਾਇਰਮੈਂਟ ਤੋਂ ਬਾਅਦ ਉਹ ਵੀ ਅਮਰੀਕਾ ਆ ਗਿਆ ਸਾਡੇ ਕੋਲ। ਤੇ ਲੰਬਾ ਟਾਈਮ ਤੁਹਾਡਾ ਗੁਜ਼ਰਾ ਉਹਨਾਂ ਨਾਲ। ਖੁਸ਼ਬਖਤ ਸ਼ਖਸ ਹੋ ਤੁਸੀਂ ਕਿ 1924 ਦੇ ਜੰਮੇ, 2016 ਚ ਪੂਰੇ ਹੋ ਰਹੇ ਨੇ। ਇੱਕ ਲੰਮੀ ਹਯਾਤੀ ਉਹਨਾਂ ਨੇ ਗੁਜ਼ਾਰੀ। ਔਰ ਪਾਰਟੀਸ਼ਨ ਤੋਂ ਬਾਅਦ ਅਗਰ ਅਸੀਂ ਦੇਖੀਏ ਤਾਂ ਕੋਈ ਆਲਮੋਸਟ 65-66 ਸਾਲ ਦੀ ਉਹਨਾਂ ਦੀ ਲਾਈਫ ਹੈ। ਹਾਂਜੀ। ਇਹਨਾਂ 65-66 ਸਾਲਾਂ ਦੇ ਅੰਦਰ ਕਿਵੇਂ ਉਹ ਯਾਦ ਕਰਦੇ ਰਹੇ ਉਸ ਪਿੰਡ ਨੂੰ ਜਿੱਥੇ ਉਹ ਜੰਮੇ ਜਾਏ, ਜਿੱਥੇ ਉਹ ਪੜ੍ਹੇ, ਜਿੱਥੇ ਉਹ ਖੇਡੇ? ਕੋਈ ਯਾਰ ਬੇਲੀ ਉਹਨਾਂ ਦੇ ਕੀ ਦੱਸਦੇ ਰਹੇ, ਕੁਝ ਸਾਨੂੰ ਦੱਸੋ। ਯਾਰ ਬੇਲੀ ਤੋਂ ਖਾਸ ਕਰਕੇ ਉਹ ਇੱਕ ਜਿਹੜਾ ਉਹਨਾਂ ਦਾ ਹਾਕੀ ਦਾ ਪਲੇਅਰ ਹੁੰਦਾ ਸੀ ਨਾ ਨਾਲ, ਉਹਦੇ ਬਾਰੇ ਤਾਂ ਬਹੁਤ ਵਾਰੀ ਗੱਲਾਂ ਸੁਣੀਆਂ। ਤੇ ਬਾਕੀ ਉਦਾਂ ਗੱਲ ਕਰਦੇ ਹੁੰਦੇ ਸੀ ਵੀ ਪਿੰਡ ਵੀ ਉੱਥੇ ਬਜ਼ੁਰਗਾਂ ਨੇ ਕਿੰਨੀ ਮਿਹਨਤ ਕੀਤੀ, ਕਿੱਦਾਂ ਤਰੱਕੀ ਕੀਤੀ, ਕੀ ਬਣਾ ਲਿਆ, ਇੱਦਾਂ ਦੀਆਂ ਗੱਲਾਂ ਬਾਤਾਂ ਕਾਫੀ ਉਹ। ਤੇ ਉਹ ਬਾਕੀ ਪਰਿਵਾਰ ਨੂੰ ਵੀ, ਨਿਆਣਿਆਂ ਨੂੰ, ਸਾਨੂੰ ਵੀ ਪ੍ਰੇਰਨਾ ਦਿੰਦੇ ਸੀ ਵੀ ਤੁਸੀਂ ਵੀ ਕੁਛ ਕਰੋ, ਮਿਹਨਤ ਕਰੋ ਤੇ ਕੋਈ ਬਣਾਓ ਆਪਣੇ ਆਪ ਨੂੰ। ਮਤਲਬ ਇੱਕ ਵਾਰੀ ਉਹ ਉਜੜੇ, ਇੱਕ ਬਣਿਆ ਬਣਾਇਆ ਘਰ ਉਹ ਉਜੜਿਆ, ਉਸ ਤੋਂ ਬਾਅਦ ਉਹਨਾਂ ਨੇ ਫਿਰ ਉਹ ਵਸਾਇਆ। ਔਰ ਅੱਗੇ ਆਪਣੀ ਫੈਮਿਲੀ ਨੂੰ ਵੀ ਉੱਥੇ ਉਹ ਇਹ ਸਮਝਾਉਂਦੇ ਸਨ ਕਿ ਹੋਰ ਅੱਗੇ ਨਿਕਲੋ। ਸੋ ਇਹ ਬੜੀ ਗੱਲ ਹੈ ਜੀ। ਮੈਂ ਅਕਸਰ ਇਹ ਗੱਲ ਕਰਦਾ ਹੁੰਦਾ ਕਿ ਪੰਜਾਬੀਆਂ ਨੇ ਹੀ ਇਹ ਜਿਹੜਾ ਦੁਖਾਂਤ ਸਹਿਆ ਹੈ, ਇਹ ਉਜਾੜਾ ਸਹਿਆ ਹੈ। ਦੁਨੀਆ ਦੀ ਕੋਈ ਹੋਰ ਕੌਮ ਹੁੰਦੀ ਤੇ ਸ਼ਾਇਦ ਉਹਨਾਂ ਦੀ ਅਗਲੀਆਂ 3-4 ਨਸਲਾਂ ਅੱਜ ਵੀ ਮੰਗ ਪਿੰਨ ਕੇ ਗੁਜ਼ਾਰਾ ਕਰ ਰਹੀਆਂ ਹੋਣਗੀਆਂ। ਲੇਕਿਨ ਪੰਜਾਬੀ ਉਹ ਹਨ ਕਿ ਜਿਹੜੇ ਆਪਣੇ ਪੈਰਾਂ ਤੇ ਖੜੇ ਹੋਏ। ਔਰ ਅੱਜ ਪੰਜਾਬ ਜਦੋਂ ਲਹਿੰਦੇ ਤੋਂ ਚੜ੍ਹਦੇ ਤੋਂ ਇੱਕ ਦੂਸਰੇ ਨੂੰ ਮਿਲਦੇ ਨੇ, ਖੁਸ਼ਹਾਲ ਪੰਜਾਬੀ ਇੱਕ ਦੂਸਰੇ ਨੂੰ ਮਿਲਦੇ ਨੇ, ਤੇ ਸ਼ਾਇਦ ਇਹ ਉਹਨਾਂ ਉਜਾੜਨ ਵਾਲਿਆਂ ਨੂੰ ਚੰਗਾ ਨਾ ਲੱਗਦਾ ਹੋਵੇ। ਲੇਕਿਨ ਆਉਣ ਵਾਲਾ ਵੇਲਾ ਇਹਨਾਂ ਸਟੋਰੀਜ਼ ਰਾਹੀਂ ਉਹ ਸਾਰੇ ਜੋ ਪਵਾੜੇ ਪਵਾਉਣ ਵਾਲੇ ਸਨ ਉਹਨਾਂ ਨੂੰ ਐਕਸਪੋਜ਼ ਵੀ ਕਰੇਗਾ ਔਰ ਪੰਜਾਬੀਆਂ ਦੀ ਜੁਰਤ ਨੂੰ ਸਲਾਮ ਵੀ ਕਰੇਗਾ। ਅਸੀਂ ਗੱਲਬਾਤ ਕਰਦੇ ਹਾਂ ਨਾਲ ਇਹਨਾਂ ਦੇ ਮਿਸਿਸ ਵੀ ਨੇ, ਹਿਤਪਾਲ ਦਿਓਲ ਸਿੰਘ ਜੀ ਹੋਰਾਂ ਦੀ। ਇਹਨਾਂ ਦੇ ਨਾਲ ਉਹਨਾਂ ਦਾ ਕਾਫੀ ਸਮਾਂ ਗੁਜ਼ਰਾ ਹੈ ਔਰ ਇਹਨਾਂ ਨੇ ਕਿ ਉਹਨਾਂ ਦੀ ਇੱਕ ਸਟੋਰੀ ਵੀ ਜਿਹੜੀ ਸੀ ਉਹ ਰਿਕਾਰਡ ਕੀਤੀ ਸੀ। ਮਤਲਬ ਪਾਰਟੀਸ਼ਨ ਉਸ ਟਾਈਮ ਦੇ ਅੰਦਰ ਜਦੋਂ ਇਹ ਪਾਰਟੀਸ਼ਨ ਸਟੋਰੀਜ਼ ਲੋਕ ਨਹੀਂ ਕਰ ਰਹੇ ਸਨ, ਤੇ ਇਹਨਾਂ ਤੋਂ ਜਾਣਦੇ ਆ ਕਿ ਇਹਨਾਂ ਦੇ ਨਾਲ ਉਹਨਾਂ ਦੀ ਕੀ ਗੱਲਬਾਤ ਹੁੰਦੀ ਰਹੀ। ਜੀ ਦਵਿੰਦਰ ਭੈਣ ਜੀ, ਦੱਸੋ ਕਿ ਤੁਹਾਡਾ ਬਹੁਤ ਲੰਮਾ ਟਾਈਮ ਗੁਜ਼ਰਾ ਔਰ ਜ਼ਾਹਿਰੀ ਗੱਲ ਹੈ ਨੌਆਂ ਦੇ ਨਾਲ ਪਿਆਰ ਵੀ ਬੜਾ ਹੁੰਦਾ ਔਰ ਖਾਸ ਕਰ ਇਤਨੇ ਤਾਬੇਦਾਰ ਜੇ ਬੱਚੇ ਹੋਣ ਜਿਹੜੇ ਇੰਨਾ ਖਿਆਲ ਰੱਖਣ ਵਾਲੇ ਹੋਣ ਤੇ ਬਹੁਤ ਹੀ ਪਿਆਰੀਆਂ ਲੱਗਦੀਆਂ ਨੌਆਂ। ਤੁਸੀਂ ਉਹਨਾਂ ਦੀ ਇੱਕ ਸਟੋਰੀ ਵੀ ਲਿਖੀ ਸੀ, ਪਾਰਟੀਸ਼ਨ ਸਟੋਰੀ, ਉਹਨਾਂ ਤੋਂ ਜਾਣਿਆ ਸੀ ਕੀ ਜਾਣਿਆ, ਕਿੰਨਾ ਉਹਨਾਂ ਦੇ ਅੰਦਰ ਦੁੱਖ ਸੀ। ਸਮ ਟਾਈਮ ਸਟੋਰੀ ਤੁਹਾਡੀ ਇਹ ਦੱਸਦੀ ਹੈ ਕਿ ਉਹ ਇਸ ਨੂੰ ਡਿਸਕਸ ਵੀ ਨਹੀਂ ਕਰਨਾ ਚਾਹੁੰਦੇ ਸੀ, ਇਸ ਹੱਦ ਤੱਕ ਉਹ ਦੁਖੀ ਹੁੰਦੇ ਸਨ। ਦੱਸੋ ਪਲੀਜ਼ ਡਿਟੇਲ ਦੇ ਵਿੱਚ ਕਿ ਕੀ ਉਹਨਾਂ ਦੇ ਜ਼ਿਹਨ ਦੇ ਵਿੱਚ ਹੈ ਸੀ। ਡਿਟੇਲ ਦੇ ਵਿੱਚ ਇਹ ਆ ਜੀ, ਮੈਨੂੰ ਖੁਆਇਸ਼ ਸੀਗੀ ਵੀ ਜੋ ਉਹਨਾਂ ਦੀ ਹਿਸਟਰੀ ਆ, ਜੋ ਉਹਨਾਂ ਨੇ ਲਾਈਫ ਦੇ ਵਿੱਚ ਦੇਖਿਆ, ਐਕਸਪੀਰੀਅੰਸ ਕੀਤਾ, ਕੀ ਉਹਨਾਂ ਦੇ ਹਾਰਡਸ਼ਿਪ ਸੀਗੇ, ਉਹਦੇ ਬਾਰੇ ਜੇ ਤੁਹਾਨੂੰ ਪਤਾ ਹੋਵੇ ਤਾਂ ਤੁਹਾਡੇ ਗਾਂ ਵਾਸਤੇ ਵੀ ਉਹ ਸਟੋਰੀਜ਼ ਤੁਹਾਡੀਆਂ ਜੇ ਤੁਸੀਂ ਸ਼ੇਅਰ ਕਰਦੇ ਆ, ਪਤਾ ਕਰਦੇ ਆ, ਆਪਣੀ ਨੈਕਸਟ ਜਨਰੇਸ਼ਨ ਵੀ ਦੱਸਦੇ ਆ, ਤਾਂ ਫਿਰ ਉਹ ਸਟੋਰੀਜ਼ ਖਤਮ ਨਹੀਂ ਹੁੰਦੀਆਂ ਹੈਗੀਆਂ। ਤਾਂ ਇੱਕ ਐਕਚੁਅਲੀ ਕਥੇਬਾਜ਼ ਇੱਕ ਨੇ ਕਿਹਾ ਸੀਗਾ ਕਿਸੇ ਦੇ ਮਰਗ ਦੇ ਭੋਗ ਤੇ ਕਿ ਸਾਰੇ ਬੜੇ ਅਫਸੋਸੇ ਸੀਗੇ। ਤਾਂ ਫਿਰ ਉਹ ਕਹਿੰਦੇ ਵੀ ਬੰਦਾ ਕਦੇ ਨਹੀਂ ਮਰਦਾ, ਕਿਉਂਕਿ ਜਿੰਨਾ ਚਿਰ ਉਹਨਾਂ ਦੀਆਂ ਗੱਲਾਂ, ਉਹਨਾਂ ਦੀਆਂ ਕਹਾਣੀਆਂ ਤੁਸੀਂ ਦੱਸਦੇ ਆ, ਉਹ ਅਮਰ ਰਹਿੰਦਾ। ਸੋ ਇਸ ਕਾਰਨ ਜ਼ਿਆਦਾ ਸੀਗਾ ਮਕਸਦ ਵੀ ਜੋ ਉਹਨਾਂ ਦੀ ਲਾਈਫ ਸੀਗੀ ਉਹਦੇ ਬਾਰੇ ਥੋੜਾ ਪਤਾ ਹੋਣਾ ਚਾਹੀਦਾ ਆ। ਅਸੀਂ ਵੀ ਗਾਂ ਬੱਚਿਆਂ ਨੂੰ ਦੱਸੀਏ ਤਾਂ ਉਹ ਆਪਣੇ ਬੱਚਿਆਂ ਨੂੰ ਵੀ ਗਾਂ ਦੱਸਣਗੇ, ਹਨਾ, ਤਾਂ ਕਿ ਇਹ ਸਟੋਰੀ ਕਦੇ ਖਤਮ ਨਾ ਹੋਊਗੀ, ਕਿਉਂਕਿ ਬਹੁਤ ਜ਼ਰੂਰੀ ਆ ਇਹ। ਉਹਨਾਂ ਕੋਲੋਂ ਅਸੀਂ
ਪੈਦਾ ਹੋਏ ਆ। ਮੈਨੂੰ ਹਾਂਜੀ। ਪਲੀਜ਼ ਕੋਈ ਦੱਸੋ ਉਹਨਾਂ ਦੇ ਪਿੰਡ ਦੇ ਬਾਰੇ ਕੋਈ ਯਾਦ ਜਿਸ ਨੂੰ ਉਹ ਅਕਸਰ ਯਾਦ ਕਰਦੇ ਹੁੰਦੇ ਹੋ। ਪਿੰਡ ਦੇ ਐਕਚੁਅਲੀ ਆਹੀ ਜੋ ਗੱਲਾਂ ਇਹਨਾਂ ਨੇ ਦੱਸੀਆਂ ਹੈਗੀਆਂ ਨਾ, ਉਹ ਹਾਕੀ ਪਲੇਅਰ ਦੀ ਵੀ ਮੈਂ ਗੱਲ ਸੁਣੀ ਆ। ਇੱਕ ਇਹ ਵੀ ਗੱਲ ਜਦੋਂ ਕਰਦੇ ਸੀਗੇ, ਜਦੋਂ ਇੱਥੋਂ ਗਏ ਆ 47 ਪਾਰਟੀਸ਼ਨ ਬਾਰੇ, ਤਾਂ ਉਹ ਇਹੀ ਕਹਿੰਦੇ ਸੀ ਵੀ ਅਸੀਂ ਉੱਜੜ ਕੇ ਉੱਥੋਂ ਗਏ ਸੀਗੇ। ਤਾਂ ਮੇਰੇ ਖਿਆਲ ਕਈ ਵਾਰ ਜਦੋਂ ਇਦਾਂ ਦੀਆਂ ਮੁਸ਼ਕਲਾਂ ਆਉਂਦੀਆਂ ਆ, ਉਹਦੇ ਬਾਰੇ ਗੱਲਾਂ ਕਰਨੀਆਂ ਕਈ ਵਾਰ ਮੁਸ਼ਕਲ ਵੀ ਹੁੰਦੀਆਂ ਆ, ਤੇ ਇਸ ਕਰਕੇ ਉਹਨਾਂ ਨੇ ਬਹੁਤਾ ਡੀਟੇਲਸ ਨਹੀਂ ਦੱਸੇ ਹੈਗੇ। ਇੱਕ ਉਹ ਜਿਹੜੇ ਫਰੈਂਡ ਸੀਗੇ ਜਿਨ੍ਹਾਂ ਦੇ ਜਿਹੜੇ ਮਾਰੇ ਗਏ, ਇੱਕ ਉਹਨਾਂ ਦੀ ਕਰਦੇ ਹੁੰਦੇ ਸੀਗੇ। ਪਰ ਇਦਾਂ ਜ਼ਰੂਰ ਇਦਾਂ ਵੀ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਸਾਰੇ ਜਿੰਨੇ ਵੀ ਆਲੇ ਦੁਆਲੇ ਰਹਿੰਦੇ ਸੀ, ਸਾਰੇ ਭਾਈਚਾਰਾ ਬਹੁਤ ਸੀਗਾ, ਤੇ ਇੱਕ ਦੂਜੇ ਨਾਲ ਮਿਲਾਪ, ਇੱਕ ਦੂਜੇ ਨਾਲ ਵੰਡ ਕੇ ਖਾਣਾ, ਤਾਂ ਵੀ ਮਾਹੌਲ ਬਹੁਤ ਵਧੀਆ ਸੀ ਇੱਥੇ। ਕੋਈ ਉਸ ਹਾਕੀ ਪਲੇਅਰ ਦਾ ਨਾਮ ਕੋਈ ਤੁਹਾਡੇ ਦੋਨੇ ਚੋਂ ਕਿਸੇ ਨੂੰ ਕੋਈ ਯਾਦ ਹੈ ਜਿਹੜਾ ਉਹ ਲੈਂਦੇ ਹੁੰਦੇ ਸਨ? ਇੰਨਾ ਜ਼ਰੂਰ ਸੀਗਾ, ਇਹ ਨਹੀਂ ਪਤਾ ਖਾਨ ਮੁਹੰਮਦ ਸੀ, ਤੇ ਪਰ ਉਹ ਮਤਲਬ ਇਹ ਜ਼ਿਆਦਾ ਮੇਰਾ ਹਾਕੀ ਦਾ 11th ਦਾ ਹਾਕੀ ਵੀ ਘੱਟ ਕਹਿੰਦੇ ਹੁੰਦੇ, ਮੇਰਾ 11th ਦਾ ਪਲੇਅਰ ਹੁੰਦਾ ਸੀ ਨਾਲ, ਮੇਰਾ ਬੜਾ ਫਰੈਂਡ ਸੀਗਾ ਉਹ, ਅਸੀਂ ਹਮੇਸ਼ਾ ਹੀ ਇਕੱਠੇ ਰਹਿੰਦੇ ਹੁੰਦੇ ਸੀ। ਦਵਿੰਦਰ ਜੀ, ਇਹ ਦੱਸੋ ਕਿ ਤੁਸੀਂ ਅੱਜ ਇੱਥੇ ਬੈਠੇ ਹੋ ਉਹਨਾਂ ਦੇ ਪਿੰਡ ਦੇ ਵਿੱਚ, ਬੜੇ ਖੁਸ਼ਹਾਲ ਤੁਸੀਂ ਅਮਰੀਕਾ ਦੇ ਵਿੱਚ ਇਸ ਟਾਈਮ ਆਪਣੀ ਲਾਈਫ ਗੁਜ਼ਾਰ ਰਹੇ ਹੋ, ਉਹੀ ਵਾਈ ਬੀਜੀ ਖੇਤੀਬਾੜੀ ਜੋ ਤੁਹਾਡੇ ਵੱਡਿਆਂ ਦਾ ਇੱਕ ਪ੍ਰੋਫੈਸ਼ਨ ਸੀ, ਅੱਜ ਵੀ ਦਿਓਲ ਸਾਹਿਬ ਉਹੀ ਕਰ ਰਹੇ ਨੇ। ਕਿਵੇਂ ਸੋਚ ਆਈ ਇਹਨਾਂ ਮੱਖੀਆਂ ਦੇ ਵਿੱਚ ਬੈਠਣ ਦੀ, ਇਹਨਾਂ ਏਰੀਆਜ਼ ਦੇ ਵਿੱਚ, ਕਿ ਤੁਹਾਨੂੰ ਖਿੱਚ ਕੇ ਇੱਥੇ ਲੈ ਆਈ? ਖਿੱਚ ਇਹੀ ਕਰਨਾ ਆ। ਕੀ ਚਾਹੁੰਦੇ ਹੋ, ਕੋਈ ਸਾਨੂੰ ਦੱਸੋ। ਹਾਂਜੀ, ਮੈਂ ਕਿਹਾ ਕਰਨਾ ਕੀ ਚਾਹੁੰਦੇ ਹੋ ਉੱਥੇ ਆ ਕੇ, ਕਿਹੜੀ ਚੀਜ਼ ਤੁਹਾਨੂੰ ਲੈ ਕੇ ਆਈ? ਪਿਆਰ, ਜਿਹੜਾ ਉਹਨਾਂ ਨਾਲ ਪਿਆਰ ਸੀ ਸਾਡਾ, ਤਾਂ ਉਹਦੇ ਨਾਲ ਜੇ ਅਸੀਂ ਉਸੇ ਕਦਮਾਂ 'ਚ ਪੈਰ ਪਾਈਏ ਤਾਂ ਥੋੜਾ ਜਿਹਾ ਸਾਡਾ ਉਹਨਾਂ ਨਾਲ ਹਿੱਸਾ ਜੁੜਦਾ ਹੈ। ਵਾਹ ਵਾਹ, ਬਹੁਤ ਸੋਹਣੀ ਗੱਲ, ਬਹੁਤ ਸੋਹਣੀ ਗੱਲ, ਕਿ ਜਿਹੜੀਆਂ ਥਾਵਾਂ ਉਹਨਾਂ ਨੇ ਦੇਖੀਆਂ, ਜਿਨ੍ਹਾਂ ਨੂੰ ਉਹ ਸਾਰੀ ਹਯਾਤੀ ਮਹਿਸੂਸ ਕਰਦੇ ਰਹੇ, ਤੁਸੀਂ ਵੀ ਇੱਥੇ ਆ ਕੇ ਉਹਨਾਂ ਨੂੰ ਮਹਿਸੂਸ ਕਰਨਾ ਚਾਹੁੰਦੇ ਹੋ। ਸਾਡੇ ਨਾਲ ਜੀ ਉਹਨਾਂ ਦੀਆਂ ਦੋਨੋਂ ਧੀਆਂ ਵੀ ਹਨ ਔਰ ਉਹਨਾਂ ਦੀ ਪੋਤਰੀ ਵੀ ਹੈ ਸਾਡੇ ਨਾਲ, ਤੇ ਪੋਤਰੀ ਪੰਜਾਬੀ ਫਲੂਐਂਟਲੀ ਨਹੀਂ ਬੋਲ ਪਾਉਂਦੇ, ਤੇ ਲੇਕਿਨ ਮੈਂ ਕੋ ਥੋੜਾ ਜਿਹਾ ਚਾਹਾਂਗਾ ਕਿ ਕੁਝ ਸ਼ੇਅਰ ਕਰਨ ਆਪਣੇ ਗ੍ਰੈਂਡਫਾਦਰ ਦੀ ਜੋ ਹੈ ਕੋਈ ਮੈਮੋਰੀਜ਼ ਉਹਨਾਂ ਦੇ ਜ਼ਿਹਨ ਦੇ ਵਿੱਚ ਹਨ, ਕਦੇ ਉਹਨਾਂ ਦੇ ਨਾਲ ਕੋਈ ਤੁਹਾਡਾ ਪਿੰਡ ਕੋਈ ਡਿਸਕਸ ਹੋਇਆ ਹੋਵੇ, ਕੁਛ ਇੰਝ ਦੀ ਕੋਈ ਗੱਲ ਹੋਈ ਹੋਵੇ, ਤੇ ਉਹ ਪਲੀਜ਼ ਤੁਸੀਂ ਸ਼ੇਅਰ ਕਰੋ ਕਿ ਤੁਸੀਂ ਆਪਣੇ ਗ੍ਰੈਂਡਫਾਦਰ ਦੇ ਉਹਨਾਂ ਦੀ ਅੱਖਾਂ ਦੇ ਵਿੱਚ ਕਦੀ ਆਪਣਾ ਪਿੰਡ ਦੇਖਿਆ, ਉਹਨਾਂ ਦੀਆਂ ਗੱਲਾਂ ਦੇ ਵਿੱਚ, ਤੇ ਪਲੀਜ਼ ਸਾਨੂੰ ਦੱਸੋ। ਬਾਬਾ ਜੀ ਨਾਲ ਕਦੇ ਬਹੁਤੀ ਗੱਲ ਨਹੀਂ ਹੋਈ ਐਸ ਪਾਕਿਸਤਾਨ ਦੀ ਜਾਂ ਪਿੰਡ ਦੀ। ਯਾ ਆਈ ਥਿੰਕ ਇੱਥੇ ਆ ਕੇ ਮਾੜਾ ਜਿਹਾ ਗਲਿੰਪਸ ਅਸੀਂ ਲੈ ਸਕਦੇ ਤੇ ਉਹਨਾਂ ਦੀ ਲਾਈਫ ਦੀ ਸਟੋਰੀ ਆ ਪਾਰਟ ਵੀ ਦੇਖਣ ਨੂੰ। ਇੰਡੀਆ ਦੀਆਂ ਗੱਲਾਂ ਜ਼ਿਆਦੀਆਂ ਸੁਣੀਆਂ ਮੈਂ, ਇਸ ਟਾਈਮ ਦੀਆਂ ਮੈਂ ਨਹੀਂ ਸੁਣੀਆਂ। ਆਈ ਥਿੰਕ ਮੈਨੂੰ ਲੱਗਦਾ ਜਦੋਂ ਅਸੀਂ ਇੱਥੇ ਆਉਣ ਨੂੰ ਪ੍ਰਪੇਅਰ ਕਰਦੇ ਸੀ ਪੇ ਸਾਨੂੰ ਜ਼ਿਆਦਾ ਕਿਉਂ ਨਹੀਂ ਪਤਾ ਇਸ ਸਟੋਰੀ ਦੀ, ਤਾਂ ਅਸੀਂ ਸੋਚਿਆ ਪੇ ਟਾਈਮ ਹਾਰਡ ਹੋਣਾ ਸੀ, ਤਾਂ ਜਦੋਂ ਟਾਈਮ ਹਾਰਡ ਹੁੰਦਾ ਫਿਰ ਉਸ ਟਾਈਮ ਦੀਆਂ ਗੱਲਾਂ ਅਸੀਂ ਨਹੀਂ ਚੇਤਾ ਕਰਨਾ ਮੰਗਦੇ। ਸੋ ਯਾ ਪਰ ਮੈਨੂੰ ਲੱਗਦਾ ਪਈ ਸਾਡੀ ਪੰਜਾਬੀ ਕਲਚਰ ਦੀ ਆ ਹਿਸਟਰੀ ਆ, ਨਾਲੇ ਮੇਰੀ ਫੈਮਿਲੀ ਪਰਸਨਲ ਫੈਮਿਲੀ ਦੀ ਵੀ ਹਿਸਟਰੀ ਆ, ਸੋ ਸਿੱਖਣੀ ਚਾਹੀਦੀ। ਤੁਸੀਂ ਅਮਰੀਕਨ ਬਾਰਨ ਹੋ, ਮੈਂ ਇੱਕ ਹੋਰ ਕੁਐਸਚਨ ਕਰਨਾ ਚਾਹੁੰਦਾ। ਤੁਸੀਂ ਅਮਰੀਕਨ ਬਾਰਨ ਹੋ, ਹਾਂਜੀ, ਤੁਹਾਡੇ ਵੱਡੇ ਤੇ ਚਲੋ ਅਗਲੀ ਨਸਲ ਸੀ, ਉਹਨਾਂ ਦੇ ਰਾਹੀਂ ਬਹੁਤ ਸੁਣਿਆ, ਤੁਹਾਡੇ ਗ੍ਰੈਂਡਫਾਦਰ ਦੇ ਨਾਲ, ਤੁਹਾਡੇ ਗ੍ਰੈਂਡਮਦਰ ਤੋਂ, ਜਿਤਨੇ ਵੀ ਤੁਹਾਡੇ ਵੱਡੇ ਸਨ ਉਹਨਾਂ ਤੋਂ। ਐਜ਼ ਏ ਅਮਰੀਕਨ ਤੁਸੀਂ ਉੱਥੇ ਅਮਰੀਕਨ ਬਾਹਰ ਹੋ, ਤੁਸੀਂ ਹਿਸਟਰੀ ਵੀ ਪੜ੍ਹੀ ਹੈ, ਤੁਸੀਂ ਕਾਫੀ ਜ਼ਿਆਦਾ ਜਾਣਾ ਹੈ ਬਾਕੀ ਨੇਸ਼ਨਸ ਨੂੰ ਵੀ। ਇੰਨਾ ਬੁਰਾ ਕਿਸੇ ਹੋਰ ਨੇਸ਼ਨ ਦੇ ਨਾਲ ਕਿਤੇ ਹਿਸਟਰੀ ਦੇ ਵਿੱਚ ਹੁੰਦਾ ਹੈ ਜੋ ਪੰਜਾਬ ਦੇ ਆਸੇ-ਪਾਸੇ ਹੋਇਆ? ਪਲੀਜ਼ ਕੁਝ ਆਪਣੇ ਵਿਊਜ਼ ਸ਼ੇਅਰ ਕਰੋ। ਯਾ ਸਾਨੂੰ ਹੈਰਾਨੀ ਹੁੰਦੀ ਆ ਪੇ ਅਸੀਂ ਸਿੱਖਿਆ ਨਹੀਂ ਉੱਥੇ ਕਰਕੇ। ਅਮਰੀਕਨ ਹਿਸਟਰੀ ਵਿੱਚ ਬਹੁਤ ਸਿਖਾਉਂਦੇ, ਜਿੱਦਾਂ ਅਮਰੀਕਨ ਹਿਸਟਰੀ ਵੀ ਸਿਖਾਉਂਦੇ, ਵਰਲਡ ਹਿਸਟਰੀ ਵੀ ਸਿਖਾਉਂਦੇ ਆ, ਪਰ ਅਸੀਂ ਸਕੂਲੇ ਨਹੀਂ ਕਦੇ ਸਿੱਖਿਆ ਪੇ ਆ ਚੀਜ਼ ਹੋਈ। ਸੋ ਯਾ ਕੁਝ ਕਹਿਣਾ ਚਾਹੋ ਅੱਜ ਤੁਹਾਡੇ ਕੀ ਫੀਲਿੰਗਸ ਕੀ ਆਪਣੇ ਦਾਦਾ ਦੇ ਪਿੰਡ ਆ ਕੇ? Yeah, I mean, ਮੈਨੂੰ
I guess I don't know ਜਿੱਦਾਂ ਸੋਚਿਆ ਨਹੀਂ ਪਈ ਅਸੀਂ ਆਉਂਗੇ ਸੁਪਨੇ ਵਾਂਗਰ ਲੱਗਦਾ। yeah it's interesting ਨਾਲੇ ਮੈਂ ਜਿੱਦਾਂ ਖੁਸ਼ ਆ ਪਈ ਮੇਰੇ ਡੈਡੀ ਤਾਂ ਮੇਰੀਆਂ ਭੂਆ ਵੀ ਆ ਸਕਦੇ you know I think ਜਿੰਨਾ ਮੈਨੂੰ ਮੀਨਿੰਗ ਆ ਉਹਨਾਂ ਨੂੰ ਇੰਨਾ ਜ਼ਿਆਦਾ ਵੀ ਉਹਨਾਂ ਦਾ ਡੈਡੀ ਸੀ ਹੈ ਨਾ yeah ਸੋ ਤੁਸੀਂ ਜੀ ਜਿਹੜੀ ਅਗਲੇ ਤੀਜੀ ਨਸਲ ਹੈ ਅਸੀਂ ਇਹ ਚਾਹਾਂਗੇ ਕਿ ਪੰਜਾਬ ਦੇ ਨਾਲ ਆਪਣੀ ਕਨੈਕਟੀਵਿਟੀ ਜਿਹੜੀ ਹੈ ਹਮੇਸ਼ਾ ਬਣਾ ਕੇ ਰੱਖੋ। ਉਹ ਚੜ੍ਹਦਾ ਪੰਜਾਬ ਹੈ, ਉਹ ਲਹਿੰਦਾ ਪੰਜਾਬ ਹੈ, ਸਾਨੂੰ ਸਭ ਨੂੰ ਇੱਕ ਹੀ ਹੈ। ਸੋ ਜਿਹੜੇ ਤੁਸੀਂ ਪੰਜਾਬੀ ਡਾਇਸਪੋਰਾ ਹੈ, ਅਮਰੀਕਾ ਹੈ, ਕੈਨੇਡਾ ਹੈ, UK ਹੈ, ਜਿੱਥੇ ਜਿੱਥੇ ਅੱਜ ਦੀ ਪੰਜਾਬੀ ਨਸਲ ਬੈਠੀ ਹੈ, ਮੇਰਾ ਉਹਨਾਂ ਵਾਸਤੇ ਮੈਸੇਜ ਹੈ ਕਿ ਪੰਜਾਬ ਨੂੰ ਤੁਹਾਡੀ ਲੋੜ ਹੈ। ਤੁਸੀਂ ਦੁਨੀਆ ਦੇ ਵਿੱਚ ਜਦੋਂ ਪੰਜਾਬ ਦੀ ਗੱਲ ਕਰੋਗੇ ਤਾਂ ਦੁਨੀਆ ਜਾਣੇਗੀ ਕਿ ਪੰਜਾਬ ਕੀ ਹੈ, ਪੰਜਾਬ ਦੀ ਹਿਸਟਰੀ ਕੀ ਹੈ, ਕਿਤਨਾ ਰਿਚ ਕਲਚਰ ਹੈ, ਕਿਤਨਾ ਰਿਚ ਲਿਟਰੇਚਰ ਹੈ, ਜਿਸ ਦੇ ਨਾਲ ਬਹੁਤ ਬੁਰੇ ਤਰੀਕੇ ਦੇ ਨਾਲ ਇੱਕ ਖਿਲਵਾੜ ਕੀਤਾ ਗਿਆ। ਔਰ ਉਸ ਤੋਂ ਬਾਅਦ ਦੇ ਜਿਹੜੇ ਇੱਥੇ ਨਿਸਾਬ ਬਣਾਏ ਗਏ, ਸਟੱਡੀਜ਼ ਰਾਹੀਂ ਜੋ ਪੜਾਇਆ ਗਿਆ, ਉਹ ਨਫ਼ਰਤ ਦੇ ਚੈਪਟਰ ਪੜਾਏ ਗਏ ਔਰ ਹੇਟ ਜਿਹੜੀ ਹੈ ਉਹ ਇਸ ਪਾਸੇ ਔਰ ਉਸ ਪਾਸੇ ਉਸ ਨੂੰ ਬੜਾਵਾ ਦਿੱਤਾ ਗਿਆ। ਸੋ ਅਸੀਂ ਲੋਕਾਂ ਨੂੰ ਪਿਆਰ ਔਰ ਮੁਹੱਬਤ ਔਰ ਅਮਨ ਦੀ ਸਾਈਡ ਤੇ ਲਿਆਉਣਾ ਹੈ। ਉਹਦੇ ਲਈ ਤੁਹਾਡੀ ਸਟਰਗਲ ਹਮੇਸ਼ਾ ਜਾਰੀ ਰਹੇ, ਅਸੀਂ ਇਹੀ ਚਾਹਾਂਗੇ। ਸਾਡੇ ਨਾਲ ਉਹਨਾਂ ਦੀਆਂ ਦੋਨੋਂ ਬੇਟੀਆਂ ਵੀ ਬੈਠੀਆਂ ਹਨ ਤੇ ਅਸੀਂ ਚਾਹਾਂਗੇ ਇਕਬਾਲ ਸਿੰਘ ਦੀ ਜਿਹਨਾਂ ਦੇ ਸਿਸਟਰਸ ਹਨ ਦੋਨੋਂ, ਤੇ ਕੁਝ ਤੁਸੀਂ ਸ਼ੇਅਰ ਕਰਨਾ ਚਾਹੋ ਆਪਣੇ ਫਾਦਰ ਦਾ, ਜੋ ਕਿ ਤੁਹਾਡੇ ਨਾਲ ਵੀ ਧੀਆਂ ਦੇ ਨਾਲ ਤੇ ਬਾਪ ਹੋਵੇ ਮਾਂ ਹੋਵੇ ਉਹ ਬਹੁਤ ਕੁਝ ਸ਼ੇਅਰ ਕਰਦਾ ਹੈ, ਤੇ ਕੁਝ ਕਹਿਣਾ ਚਾਹੋ ਤਾਂ ਪਲੀਜ਼ ਸ਼ੇਅਰ ਕਰੋ। ਆਪਣੇ ਵੱਡੇ ਭਰਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਐਨ ਭਾਬੀ ਜੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਪਹਿਲਾਂ ਤਾਂ ਇਹ ਘਰ ਲੱਭਣ ਦੀ, ਸਾਨੂੰ ਇਸ ਜਗ੍ਹਾ ਤੇ ਲੈ ਕੇ ਆਏ ਜਿੱਥੇ ਸਾਡੇ ਡੈਡ ਜੀ ਰਹਿੰਦੇ ਰਹੇ। ਦੂਜੀ ਗੱਲ ਆ, ਸਾਡੇ ਡੈਡੀ ਜੀ ਨੇ ਇਹਨਾਂ ਨਾਲ ਗੱਲਾਂ ਕਰਦੇ ਸੀ, ਸਾਡੇ ਨਾਲ ਇਹੋ ਜਿਹੀਆਂ ਗੱਲਾਂ ਨਹੀਂ ਸੀ ਕਰਦੇ। ਉਹਨਾਂ ਦਾ ਹਮੇਸ਼ਾ ਇਹ ਹੁੰਦਾ ਸੀ ਕਿ ਤੁਸੀਂ ਅੱਗੇ ਵਧੋ, ਪਿੱਛੇ ਨਾ ਮੁੜ ਕੇ ਦੇਖੋ। ਉਹਨਾਂ ਨੇ ਹਮੇਸ਼ਾ ਸਾਨੂੰ ਵੀ ਇਹ ਸਿਖਾਉਂਦੇ ਸੀ, ਬੱਚੇ ਪੜ੍ਹ ਕੇ ਕੁਝ ਬਣ ਜਾਓ। ਉਹਨਾਂ ਦਾ ਮੇਨ ਫੋਕਸ ਹੁੰਦਾ ਸੀ ਅਸੀਂ ਪੜ੍ਹਾਈ ਵੱਲ ਆਪਣਾ ਧਿਆਨ ਪੂਰਾ ਦੇਈਏ। ਹਮੇਸ਼ਾ ਸਾਨੂੰ ਹੁਣ ਈਵਨ ਅਸੀਂ ਸਾਡੇ ਕੋਲ ਸਭ ਕੁਝ ਸੀਗਾ ਪੰਜਾਬ ਵਿੱਚ, ਇੰਡੀਆ ਬਹੁਤ ਵਧੀਆ ਘਰ ਸੀ ਸਾਡਾ, ਪਰ ਉਹਨਾਂ ਦਾ ਡ੍ਰੀਮ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਅਮਰੀਕਾ 'ਚ ਭੇਜਣਾ। ਉਹਨਾਂ ਨੇ ਪੂਰੀ ਆਪਣੀ ਵਾਲ ਆ ਕੇ ਪਹਿਲਾਂ ਸਾਡੇ ਭਰਾ ਨੂੰ ਭੇਜਿਆ, ਫਿਰ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਲਾਇਆ। ਤੇ ਅੱਜ ਇਸ ਜਗ੍ਹਾ ਤੇ ਆ ਕੇ ਤਾਂ ਸਾਨੂੰ ਲੱਗਿਆ, ਫੀਲਿੰਗ ਹੋ ਰਹੀ ਕਿ ਸਾਡੇ ਡੈਡੀ ਸਾਨੂੰ ਆਸ-ਪਾਸ ਮਿਲ ਗਿਆ। ਇਦਾਂ ਲੱਗਦਾ ਕਿ ਇਹਨਾਂ ਖੇਤਾਂ ਵਿੱਚ ਉਹ ਕੰਮ ਕਰਦੇ ਹੋਣੇ ਆ, ਖੇਡਦੇ ਗਏ। ਆਈ ਜਸੀ ਉਹਨਾਂ ਦੀਆਂ ਸਾਰੀਆਂ ਅਫੈਕਸ਼ਨ ਤੁਸੀਂ ਉਹਨਾਂ ਦਾ ਆਪਣੇ ਦੇਖ ਅੱਖਾਂ ਦੇ ਅੱਗੇ ਨਾ ਇੱਕ ਬੱਚਾ ਜਿਹੜਾ ਇੱਥੇ ਦੌੜਦਾ ਫਿਰਦਾ ਪੜਦਾ ਜਦੋਂ ਕੁਝ ਫੀਲ ਕਰਦਾ। ਹਾਂਜੀ, ਅਸੀਂ ਗਲੀਆਂ ਵਿੱਚੋਂ ਦੀ ਜਦੋਂ ਡਰਾਈਵ ਕਰਕੇ ਵੀ ਆ ਰਹੇ ਸੀ, ਇਹ ਕਹਿ ਰਹੇ ਸੀ ਕਿ ਇੱਥੇ ਗਲੀਆਂ ਵਿੱਚ ਡੈਡ ਜੀ ਇੱਥੇ ਸਾਈਕਲ ਚਲਾ ਕੇ ਸਕੂਲ ਜਾਂਦੇ ਸੀ। ਉਹ ਇੱਥੇ ਤੁਰੇ ਫਿਰੇ ਦਿਖਦੇ ਪਏ। ਤੇ ਰਸਤੇ ਵਿੱਚ ਗੰਨਿਆਂ ਦੇ ਇੰਨੇ ਖੇਤ ਸੀ, ਸਾਡੇ ਡੈਡ ਜੀ ਗੰਨਾ ਫਾਰਮ ਵਿੱਚ ਕੰਮ ਕਰਦੇ ਰਹੇ। ਉਹਨਾਂ ਨੂੰ ਬਹੁਤ ਪਿਆਰ ਸੀ ਐਗਰੀਕਲਚਰ ਨਾਲ। ਉਹਨਾਂ ਦਾ ਐਗਰੀਕਲਚਰ ਸਾਡੀਆਂ ਵੀ ਰੂਹਾਂ ਵਿੱਚ, ਮੈਨੂੰ ਖੁਦ ਬਹੁਤ ਪਿਆਰ ਹੈ। ਉਸੇ ਤਰ੍ਹਾਂ ਹੀ ਜੋ ਪਸੰਦ ਕਰਦੇ ਸੀ, ਸਾਨੂੰ ਸਾਰੀਆਂ ਚੀਜ਼ਾਂ ਨੂੰ ਬਹੁਤ ਪਿਆਰ। ਉਹੀ ਅੱਗੇ ਫਿਰ ਤੁਹਾਡੀ ਫੈਮਿਲੀ ਬਾਈ ਪ੍ਰੋਫੈਸ਼ਨ ਵੀ ਅੱਜ ਵੀ ਉਹੀ ਹਾਂਜੀ, ਕਿਸਾਨੀ ਤੋਂ ਨਹੀਂ ਟੁੱਟੀ। ਹਾਂਜੀ, ਅਸੀਂ ਕਰਦੇ ਨਹੀਂ ਫਾਰਮਿੰਗ, ਮੈਂ ਨਹੀਂ ਕਰਦੀ, ਪਰ ਮੈਨੂੰ ਜਦੋਂ ਵੀ ਮੈਂ ਕੋਈ ਦਰਖਤ ਦੇਖਦੀ ਆ ਜਾਂ ਕੋਈ ਫੁੱਲ ਦੇਖਦੀ ਆ, ਜਿੱਦਾਂ ਡੈਡ ਜੀ ਨੂੰ ਹੁੰਦਾ ਸੀ ਦੇਖ ਕੇ, ਉਹ ਸਾਡੀਆਂ ਰੂਹਾਂ ਵਿੱਚ ਵਸਿਆ ਹੋਇਆ। ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਸੁਣ ਰਹੇ ਨੇ, ਤੁਹਾਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਸਾਨੂੰ ਕਿਸ ਗੱਲ ਦੀ ਲੋੜ ਹੈ? ਜਿਵੇਂ ਤੁਸੀਂ ਆਏ ਹੋ, ਇਵੇਂ ਬਾਕੀ ਲੋਕਾਂ ਨੂੰ ਵੀ ਕਿਆ ਲੋੜ ਹੈ ਤੁਹਾਨੂੰ ਅੱਜ ਇੱਥੇ ਆ ਕੇ ਜੋ ਤੁਸੀਂ ਫੀਲ ਕਰ ਰਹੇ ਹੋ? ਇਸ ਤੋਂ ਬਾਅਦ ਅਗਰ ਕੋਈ ਤੁਹਾਡੇ ਤੋਂ ਪੁੱਛੇ ਕਿ ਮੇਰੇ ਵੱਡੇ ਵੀ ਉੱਥੇ ਹੈ ਸਨ, ਤੇ ਉਹਨਾਂ ਨੂੰ ਕੀ ਤੁਸੀਂ ਸੁਨੇਹਾ ਦਿਓਗੇ, ਮੈਸੇਜ ਕੀ ਦਿਓਗੇ? ਉਹਨਾਂ ਨੇ ਇਹ ਮੈਸੇਜ ਦੇਾਂਗੇ ਕਿ ਇਟਸ ਵਰਥ, ਬਹੁਤ ਵੱਡੀ ਗੱਲ ਹੋਊਗੀ ਕਿ ਜੇ ਉਹਨਾਂ ਨੂੰ ਵੀ ਇਹੋ ਜਿਹਾ ਮੌਕਾ ਮਿਲੂਗਾ ਇੱਥੇ ਆਉਣ ਦਾ। ਥੈਂਕ ਯੂ ਜੀ। ਦਵਿੰਦਰ ਜੀ, ਉਹਨਾਂ ਤੋਂ ਮੈਂ ਇਹੀ ਸਵਾਲ ਕਰਾਂਗਾ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਪੰਜਾਬੀ ਬੈਠੇ ਨੇ, ਉਹ ਅਗਰ ਲਹਿੰਦੇ ਪੰਜਾਬ ਦੇ ਬਾਰੇ ਕੀ ਇਸ ਵੇਲੇ ਸੋਚਦੇ, ਡੈਫੀਨੇਟਲੀ ਇੱਕ ਡਿਫਰੈਂਸ ਆਇਆ ਪਹਿਲੇ ਦੀ ਨਿਸਬਤ, ਕੀ ਮੈਸੇਜ ਤੁਸੀਂ ਦੇਣਾ ਚਾਹੋ? ਤੁਸੀਂ ਆ ਕੇ ਇੱਥੇ ਅੱਜ ਤੁਹਾਨੂੰ ਚੌਥਾ ਦਿਨ ਹੈ, ਤੁਸੀਂ ਫੀਲ ਕੀ ਕੀਤਾ? ਆਪਣੇ ਪਿੰਡ ਵੀ ਬੈਠੇ ਹੋ, ਤੁਸੀਂ ਪਿੰਡ ਦੇ ਇੱਕ ਤਰ੍ਹਾਂ ਦੇ ਮਾਲਕ ਵੀ ਹੋ, ਬੇਸ਼ੱਕ ਨਾਵੇਂ ਟੁੱਟੇ, ਲੇਕਿਨ ਅੱਜ ਵੀ ਅਸੀਂ ਉਹਨਾਂ ਨੂੰ ਇੱਥੇ ਫੀਲ ਕਰ ਰਹੇ ਹਾਂ। ਕੀ ਕਹਿਣਾ ਚਾਹੋਗੇ ਤੁਸੀਂ? ਕੋਈ ਵੀ ਤੁਹਾਨੂੰ ਖਿਆਲ ਆਵੇ ਕਿ ਮੇਰੇ ਜਿਹੜੇ
ਪੁਰਾਣੇ ਸੀਗੇ ਜਨਰੇਸ਼ਨਲ ਐਂਸੈਸਟਰਸ। ਜੇ ਤੁਹਾਨੂੰ ਸ਼ੌਂਕ ਹੈਗਾ ਆ ਜਾਂ ਤੁਹਾਨੂੰ ਕੁਐਸਚਨ ਹੈਗੀ ਆ ਵੀ ਉਹ ਕਿੱਥੋਂ ਆਏ ਹੋਊਗੇ, ਉਹਨਾਂ ਦੀ ਕੀ ਰਹਿਣੀ ਬਹਿਣੀ ਹੋਵੇਗੀ, ਤੁਸੀਂ ਇਹ ਸੋਚੀ ਨਾ ਜਾਓ। ਜਿਵੇਂ ਤੁਸੀਂ ਕੋਈ ਫੁੱਲ ਬੀਜਦੇ, ਕੁਛ ਵੀ ਬੀਜਦੇ ਆ, ਕਈ ਗੱਲਾਂ ਆਪਾਂ ਸੋਚਦੇ ਰਹਿ ਜਾਈਦਾ ਆ, ਉਹਦੀਆਂ ਜੜ੍ਹਾਂ ਨਹੀਂ ਲੱਗਦੀਆਂ ਤੇ ਕੁਝ ਬਣਦਾ ਨਹੀਂਗਾ। ਪਰ ਜੇ ਤੁਸੀਂ ਉਹ ਸੋਚ ਕੇ ਉਹ ਬੀਜੋ ਆਪਣਾ, ਜੇ ਉਹ ਬੀਜ ਤੁਹਾਡੇ ਦਿਮਾਗ 'ਚ ਹੈਗਾ ਆ, ਉਹਨੂੰ ਪਾਣੀ ਦੇਵੋ, ਉਹਦੇ ਬਾਰੇ ਖੋਜ ਕਰੋ, ਉਹਦੇ ਬਾਰੇ ਤੁਸੀਂ ਐਨ ਚੰਗੀ ਤਰ੍ਹਾਂ ਧਿਆਨ ਦੇ ਨਾਲ ਵੀ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਆ, ਤੁਸੀਂ ਕੁਝ ਵੀ ਕਰ ਸਕਦੇ ਆ। ਹੁਣ ਇਹ ਜਿਹੜਾ ਬੀਜ ਸਾਡੇ ਹਿਤਪਾਲ ਤਾਂ ਮੇਰੇ ਮਨ ਵਿੱਚ 10 ਸਾਲ ਪਹਿਲਾਂ ਆਇਆ ਸੀਗਾ। ਹੌਲੀ ਹੌਲੀ ਆਈ ਗੈਸ ਅਸੀਂ ਸੋਚੀ ਗਿਆ ਤਾਂ ਉਹਨੂੰ ਪਾਣੀ ਲੱਗੀ ਗਿਆ, ਤਾਂ ਉਹਦੇ ਨਾਲ ਹੀ ਉਹਦੀਆਂ ਜੜ੍ਹਾਂ ਬਣ ਗਈਆਂ। ਤਾਂ ਅੱਜ ਉਹ ਦੇਖ ਲਓ ਉਹਦਾ ਫੁੱਲ ਖਿੜਿਆ ਆ। ਉਹ ਫੁੱਲ ਖਿੜ ਕੇ ਅਸੀਂ ਸਾਰੇ ਸਾਡੇ ਡੈਡ ਜੀ ਦੇ ਜ਼ਮੀਨ ਦੇ ਲਾਗੇ ਤਾਗੇ ਬੈਠੇ ਆ, ਗੱਲਾਂ ਬਾਤਾਂ ਕਰਦੇ ਆ। ਤੇ ਬਾਬਾ ਜੀ ਨੂੰ ਮੁਲਾਕਾਤ ਹੋਈ ਜਿਨ੍ਹਾਂ ਨਾਲ, ਉਹਨਾਂ ਦੀਆਂ ਗੱਲਾਂ ਸੁਣੀਆਂ ਆ, ਤੇ ਇਹਦੀ ਕੋਈ ਪ੍ਰਾਈਸ ਨਹੀਂ ਗੀ। ਸੋ ਜੇ ਤੁਹਾਡੇ ਸੀਗੇ ਕੋਈ ਭੈਣ ਭਰਾ, ਮਾਂ ਪਿਓ, ਬਾਬੇ ਦਾਦੇ ਜੋ ਵੀ ਹੈ ਜਿਹੜੇ ਇੱਥੇ ਸੀਗੇ, ਤਾਂ ਤੁਹਾਨੂੰ ਹੈਗਾ ਆ ਇੰਟਰਸਟ, ਦਿਲਚਸਪੀ ਆ ਤੁਹਾਨੂੰ, ਤਾਂ ਤੁਸੀਂ ਜ਼ਰੂਰ ਉਸ ਬੀਜ ਨੂੰ ਪਾਣੀ ਦੇਵੋ ਤਾਂ ਇੱਥੇ ਆਵੋ। ਤਾਂ ਤੁਸੀਂ ਮਹਿਸੂਸ ਕਰ ਸਕਦੇ ਆ ਜੋ ਅਸੀਂ ਐਕਚੁਅਲੀ ਲਫ਼ਜ਼ਾਂ 'ਚ ਪੂਰਾ ਦੱਸ ਵੀ ਨਹੀਂ ਸਕਦੇ ਵੀ ਅਸੀਂ ਕੀ ਇਸ ਵੇਲੇ ਫੀਲ ਕਰ ਰਹੇ ਹਾਂ। ਹਾਂਜੀ, ਸਾਡੇ ਨਾਲ ਸਾਡੀ ਖੁਸ਼ਬਖਤੀ ਹੈ ਕਿ ਪਿੰਡ ਦੇ ਇੱਕ ਬਜ਼ੁਰਗ ਵੀ ਬੈਠੇ ਨੇ, ਬਾਬਾ ਜੀ ਬੈਠੇ ਨੇ। ਬਾਬਾ ਜੀ, ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਮੁਹੰਮਦ ਰਫੀਕ। ਕੀ ਤੁਹਾਡੀ ਜ਼ਾਤ ਬਿਰਾਦਰੀ ਕਿਹੜੀ ਤੋਂ ਤਾਲੁਕ ਰੱਖਦੇ ਹੋ? ਰਾਜਪੂਤ। ਰਾਜਪੂਤ ਨੇ। ਅੱਛਾ ਬਾਬਾ ਜੀ, ਤੁਸੀਂ ਇੱਥੇ ਜੰਮੇ ਜਾਏ ਜਾਂ ਬਾਅਦ ਦੇ ਵਿੱਚ ਆਏ ਨੇ? ਅਸੀਂ ਉਧਰੋਂ ਹਿੰਦੁਸਤਾਨ ਚੋਂ ਆਏ ਆ, ਉਦੋਂ ਜਦੋਂ ਉਜਾੜੇ ਪਏ ਆ ਨਾ, ਹਾਂ ਹਾਂ, ਉਦੋਂ ਅਸੀਂ ਤੁਰ ਕੇ ਆਏ ਇੱਥੇ। ਤੇ ਤੁਸੀਂ 47 ਦੇ ਨੇੜੇ ਹੀ ਇੱਥੇ ਆ ਗਏ ਜਾਂ ਬਾਅਦ ਵਿੱਚ ਇੱਥੇ ਆਂਦੇ ਹੋ? 47 ਜੀ ਆਏ ਆ। 47 ਦੇ ਵਿੱਚ ਹੀ ਆ ਗਏ? ਹਾਂਜੀ। ਅੱਛਾ ਅੱਛਾ। ਤੇ ਇੱਥੇ ਆ ਕੇ ਫਿਰ ਜਿਹੜੀ ਇਹ ਸਰਦਾਰਾਂ ਦੇ ਘਰ ਸਨ, ਹਾਂ। ਇਹਨਾਂ ਦੇ ਬਾਰੇ ਕਿਵੇਂ ਕਿਵੇਂ ਲੋਕ ਦੱਸਦੇ ਆ? ਕੀ ਤੁਸੀਂ ਸੁਣਿਆ ਇਹਨਾਂ ਦੇ ਬਾਰੇ, ਇਹਨਾਂ ਦੇ ਖਾਨਦਾਨ ਦੇ ਬਾਰੇ, ਇਹਨਾਂ ਦੇ ਡੈਡੀ, ਇਹਨਾਂ ਦੇ ਦਾਦਾ, ਬਾਕੀ ਫੈਮਿਲੀ ਦੇ ਬਾਰੇ? ਇੱਥੋਂ ਦੇ ਲੋਕ ਕੀ ਦੱਸਦੇ ਨੇ ਜਿਹੜਾ ਤੁਹਾਨੂੰ ਕੋਈ ਯਾਦ ਹੈ? ਚੰਗੇ ਲੋਕ ਸੀ, ਅਮਨ ਨਾਲ ਵਸਦੇ ਸੀ, ਅਮਨ ਪਸੰਦ ਲੋਕ ਸੀ, ਲੜਾਈ ਝਗੜਾ ਕੋਈ ਨਹੀਂ ਸੀ। ਹਾਂ। ਇੱਥੇ ਇਹਨਾਂ ਦੀ ਕਿੰਨੀ ਕੁ ਜ਼ਮੀਨ ਸੀ? ਪਿੰਡ ਦੋਵੇਂ ਪਰਲੀਆਂ 17 ਤੇ ਆਹ 17 ਜਿਹੜੀਆਂ, ਇਹ ਇੱਥੋਂ ਉੱਠ ਕੇ ਉੱਥੇ ਗਏ ਆ। ਜਿੱਥੇ ਆਪਾਂ ਬੈਠੇ ਆ ਇਹ ਵੱਡੀਆਂ 17, ਉਹ ਛੋਟੀਆਂ ਆ। ਹਾਂ ਹਾਂ। ਉਹ ਉੱਥੇ ਰਾਮ ਸਿੰਘ ਨੇ ਅੱਧਾ ਮੁਰੱਬਾ ਛੱਡ ਦਿੱਤਾ ਸੀ ਆਪਣੀ ਬਲਾਦਰੀ ਨੂੰ, ਕੋਈ ਪੈਸਾ ਪੂਸਾ ਨਹੀਂ ਲਿਆ। ਉਹ ਰਾਮ ਸਿੰਘ ਇਹਨਾਂ ਦੀ ਦਿਓਲ ਫੈਮਿਲੀ ਚ ਸੀ? ਉਹ ਉਹਨਾਂ 17 ਦਾ ਸੀ। ਉਸ 17 ਚ ਸੀ? ਹਾਂ। ਅੱਛਾ ਅੱਛਾ ਅੱਛਾ। ਤੇ ਜਿਹੜੇ ਇੱਥੇ ਵਸਦੇ ਆ ਜਿਨ੍ਹਾਂ ਦੀ ਇਹ 5 ਮੁਰੱਬੇ ਜ਼ਮੀਨ ਹੈ, ਹਾਂ, ਉਹ ਉਹਨਾਂ ਦੇ ਲੋਕਾਂ ਦੇ ਬਾਰੇ ਕੀ ਕੋਈ ਨਾਂ ਯਾਦ ਹੈ? ਕਿੰਨਾ ਦੇ? ਅਸੀਂ ਹੈਗੇ ਆ ਬਾਰਾ ਸਿੰਘ ਦੇ ਹੱਥੇ ਵਿੱਚ। ਠੀਕ ਹੈ। ਤੇ ਜਿਹੜਾ ਜਗੀਰ ਸਿੰਘ ਦਾ ਹੱਥ ਆ, ਉਹ ਸਾਡੇ ਗੁਆਂਢੀ ਆ, ਉਹਨਾਂ ਕੋ। ਫਿਰ ਇਹਨਾਂ ਦੇ ਜਿਹੜੇ ਇਕੱਠੇ ਸੀ। ਇਹਨਾਂ ਦੇ ਜਿਹੜੇ ਘਰ ਬਣੇ ਹੋਏ ਆ, ਉਹ ਕਿਸ ਤਰ੍ਹਾਂ ਦੇ ਬਣੇ ਹੋਏ? ਪੱਕੇ ਹੈ, ਕੱਚੇ ਹੈ, ਕਿਤਨੇ ਕਮਰੇ ਹੈ, ਕਿਸ ਤਰ੍ਹਾਂ ਦੇ ਹੈ? ਕੱਚੇ ਸੀ ਕਮਰੇ, ਦੇ ਬਥੇਰੇ ਸੀ ਹੈਗੇ ਕੱਚੇ ਸੀ। ਅੱਛਾ ਅੱਛਾ। ਪੱਕਾ। ਉਹ ਫਿਰ ਉਹ ਕਿੰਨਾ ਨੂੰ ਅਲਾਟ ਹੋਈ? ਕੋਈ ਤੁਹਾਨੂੰ ਹੋ ਗਿਆ, ਹੋਰ ਇੱਥੇ ਕਿਹੜੀ ਫੈਮਿਲੀ ਨੂੰ ਅਲਾਟਮੈਂਟ ਹੋਈ? ਉਹ ਸਾਡੇ ਨਾਲ ਦਾ ਹੀ ਹੱਥ ਆ। ਹਾਂ ਹਾਂ। ਇਹਨਾਂ ਦੋਵਾਂ ਫਰੀਕਾਂ ਜਿਹੜਾ ਨਾ ਇਸ ਤਰ੍ਹਾਂ ਬਰਾਬਰ ਹੱਥ, ਇੱਕ ਇਹਨਾਂ ਦਾ ਤੇ ਇੱਕ ਦੂਸਰਾ ਜਿਹੜਾ ਦੂਸਰਿਆਂ ਦਾ। ਤੇ ਜਿਵੇਂ ਹੁਣ ਇੱਥੇ ਆ ਕੇ ਬੈਠੇ ਨੇ, ਤੁਹਾਡੇ ਵੱਡਿਆਂ ਦਾ ਪਿੰਡ ਕਿਹੜਾ ਹੈ ਪਿੱਛੇ? ਹਾਂ, ਪੰਜਾਬ ਦੇ ਵਿੱਚ। ਹਾਂ। ਉੱਥੇ ਸਾਡਾ, ਅਸੀਂ ਹੈਗੇ ਆ ਜ਼ਿਲ੍ਹੇ ਅੰਮ੍ਰਿਤਸਰ ਦੇ, ਤੇ ਪਿੰਡ ਸਾਡਾ ਹੈਗਾ ਘਰੇ ਖਾਂਦਾ ਚੱਕ। ਤੁਸੀਂ ਕਦੇ ਗਏ ਹੋ? ਨਾ। ਤੁਹਾਡੀ ਵੀ ਕੋਈ ਖਾਹਿਸ਼ ਹੁੰਦੀ ਹੈ ਜਿਵੇਂ ਹਿਤਪਾਲ ਸਾਹਿਬ ਹੀ ਆਏ? ਨਾ, ਸਾਡੀ ਕੋਈ ਖਾਹਿਸ਼ ਨਹੀਂ। ਕਿਉਂ? ਨਾ, ਜਿੱਥੇ ਜੰਮੇ ਜਾਏ? ਕੋਈ ਨਹੀਂ। ਵਜ੍ਹਾ ਕੀ? ਉੱਥੇ ਜਾ ਕੇ ਅਸੀਂ ਕੀ ਕਰਨਾ? ਹੁਣ ਕੀ ਕਰਾਂਗੇ? ਕੁਛ ਕਰ ਸਕਦੇ? ਕੁਝ ਵੀ ਨਹੀਂ ਕਰ ਸਕਦੇ। ਫੇਰ ਹੁੰਦਾ ਹੈ ਕਿ ਜਿੱਥੇ ਇਨਸਾਨ ਜੰਮਿਆ ਜਾਇਆ ਹੁੰਦਾ, ਉਹਦੀ ਬੜੀ ਖਾਹਿਸ਼ ਹੁੰਦੀ। ਉਹਦੀ ਵਜ੍ਹਾ ਕਿਤੇ ਕਿਸੇ ਹੋਰ ਤੇ ਗੁੱਸਾ ਨਹੀਂ ਕੱਢ ਰਿਹਾ? ਉਹ ਜਿਹਨੂੰ ਜੀ ਕਿਸੇ ਨੂੰ ਸ਼ੌਕ ਹੋਵੇ, ਮਿਸਾਲ ਦੇ ਤੌਰ ਤੇ ਤੁਹਾਨੂੰ ਕਿਸੇ ਚੀਜ਼ ਦਾ ਸ਼ੌਕ ਹੈ, ਹਾਂ ਹਾਂ, ਤੇ ਤੁਸੀਂ ਉਹ ਕੰਮ ਕਰਨਾ। ਕੰਮ ਜਿਹੜਾ ਵੀ ਹੁੰਦਾ ਸ਼ੌਕ ਨਹੀਂ ਹੁੰਦਾ। ਸਹੀ ਹੈ। ਹੈਂ? ਜਿਹੜੇ ਢਿੱਡ ਵਿੱਚ ਖੁਆਇਸ਼ ਆ, ਉਹ ਆਪਣੀ, ਇਹਨਾਂ ਦੀ ਹੁਣ ਖੁਆਇਸ਼ ਹੀ ਤੇ ਆ ਗਏ। ਇਹਨਾਂ ਦਾ ਆਣਾ ਚੰਗਾ ਲੱਗਿਆ ਜੀ? ਆਹ ਤੇ ਇਹਨਾਂ ਦਾ ਆਉਣਾ ਚੰਗਾ ਲੱਗਿਆ ਕਿ ਇਹ ਸਾਨੂੰ ਅੱਗੇ ਜਦੋਂ ਉੱਥੇ ਵਾਸਤੇ ਉਦੋਂ ਸਾਨੂੰ ਚੰਗੇ ਲੱਗਦੇ ਸੀ, ਹੁਣ ਇਹਨਾਂ ਸਾਨੂੰ ਮਾੜੇ ਲੱਗਣਾ। ਸਾਨੂੰ ਤੇ ਲਓ ਜੀ, ਕੋਈ ਚੱਲਦੇ ਆ ਅੱਗੇ, ਪਿੰਡ ਨੂੰ ਨਿਕਲਦੇ ਆ, ਕੋਈ ਦੇਖਦੇ ਆ ਉਹ ਥਾਵਾਂ ਜਿੱਥੇ ਇਹਨਾਂ ਦੇ ਵੱਡੇ ਰਹਿੰਦੇ ਸਨ, ਤੇ ਕੁਛ ਉਹ ਫਸਲਾਂ ਤੁਹਾਨੂੰ ਦਿਖਾਉਂਦੇ ਆ। ਅੱਜ ਵੀ ਫਸਲਾਂ ਹੋ ਰਹੀਆਂ ਉਸੇ ਹੀ ਜ਼ਮੀਨ ਤੇ, ਲੇਕਿਨ ਨਾਵੇਂ ਬਦਲੇ ਨੇ। ਉਹ ਅਫਜ਼ਲ ਸਾਹਿਰ ਦੀ ਇੱਕ ਲਾਈਨ ਹੈ ਨਾ ਕਿ ਸਾਡੇ ਆਪਣੇ ਹੀ ਪਟਵਾਰੀਆਂ, ਸਾਡੇ ਨਾਵੇਂ ਬਦਲੇ।
ਸੋ ਨਾਵੇਂ ਬਦਲੇ ਨੇ, ਬਾਕੀ ਸਾਰਾ ਕੁਝ ਅੱਜ ਵੀ ਹੈ ਤੇ ਜੋ ਜੋ ਦੇਖ ਸਕਦੇ ਆ ਉਹੀ ਤੁਹਾਨੂੰ ਦਿਖਾਉਂਦੇ ਹਾਂ। ਕੀ ਨਾਂ ਹੈ ਤੁਹਾਡਾ ਜੀ? ਮੇਰਾ ਨਾਮ ਅਸਗਰ। ਅਸਗਰ ਸਾਹਿਬ ਜੀ, ਇਸ ਪਿੰਡ ਦੇ ਰਹਿਣ ਵਾਲੇ ਹਨ ਤੇ ਕਿਸੇ ਜਿਹੜੀ ਪੁਰਾਣੀ ਇੱਕ ਜੁੜਤ ਹੈ ਇਸ ਜ਼ਮੀਨ ਦੀ, ਕੋਈ ਬੰਨਿਆਂ ਦੀ, ਕੋਈ ਵੱਟਾਂ ਦੀ, ਉਹਨਾਂ ਦੇ ਬਾਰੇ ਦੱਸਣਾ ਚਾਹ ਰਹੇ ਨੇ ਜੀ ਅਸਗਰ ਸਾਹਿਬ। ਵੱਟਾਂ ਬੰਨੇ ਜੀ ਪਹਿਲੋਂ ਖਾਲੇ ਜਿਹੜਾ ਸੀ ਨਾ, ਆੜ ਸੜਕ ਪੱਕੀ ਵਾਲਾ, ਜੀ ਜੀ। ਇਧਰੋਂ ਪਾਣੀ ਲੱਗਦਾ ਸੀ ਐ ਨੂੰ, ਸਿੱਧੀਆਂ ਐਸੋ ਖਾਲੇ ਸੀ। ਅੱਛਾ। ਫਿਰ ਅਸੀਂ ਛੋੜੇ ਛੋੜੇ ਫੇਰ ਖਾਲੇ ਕੀਤੇ ਪਰ ਸਿੱਧੇ। ਹਾਂ, ਅਜੇ ਵੱਟਾਂ ਹੈ ਅੱਗੇ ਪਿੱਛੇ, ਉਹਦੀਆਂ ਹੈ। ਪਿਆਂ ਦੀਆਂ ਪਾਈਆਂ ਪਿੱਛੇ। ਇਹ ਪੁਰਾਣੀਆਂ ਹੀ ਹਨ, ਪੁਰਾਣੀ ਅਜੇ ਨਹੀਂ ਛੜੀਆਂ। ਅਜੇ ਨਹੀਂ ਉਹ ਠਾਂ ਤਾਂ ਹੋਈਆਂ, ਅੱਛਾ ਅੱਛਾ ਅਜੇ ਉਹੋ ਹੀ ਵੱਟਾਂ ਅੱਗੇ ਪਿੱਛੇ। ਅੱਛਾ ਅੱਛਾ ਅੱਛਾ। ਵੀ ਆਪਣਿਆਂ ਦੇ ਮਰੱਬੇ ਕੋ ਵੱਟ ਐ ਨੂੰ ਕਰਤੀ ਐ ਨੂੰ ਕਰਤੀ, ਹਾਂ, ਤੇ ਉਹ ਜਦੋਂ ਕਿਸੇ ਨੇ ਮੰਨਣੀਆਂ ਸੀ ਫੇਰ ਹੀ। ਉਹ ਜਿਹੜੇ ਸਾਨੂੰ ਸਾਹਮਣੇ ਨਜ਼ਰ ਆ ਰਹੀ ਹੈ ਪਿੱਛੇ, ਉਹ ਸਾਹਮਣੇ ਉਹ ਕਮਾਲ ਵਾਲੀ ਵੱਟ ਜਿਹੜੀ ਅਜੇ ਹਾਂ। ਉਹ ਅੱਗੇ ਇਧਰਲੀ ਸਿੱਧੀ ਆ, ਉੱਥੇ ਜਾ ਕੇ ਪਰਾਂ ਨੂੰ ਅਜੇ ਅੱਛਾ ਇਹਨਾਂ ਦੀਆਂ ਵੱਟਾਂ ਪਾਈਆਂ ਉੱਥੇ। ਇਹ 47 ਤੋਂ ਹੁਣ ਤੱਕ ਹੋਈ ਹੈ। ਉਹ ਖਾਲ ਪਹਿਲਾ ਆ। ਅੱਛਾ ਅੱਛਾ ਅੱਛਾ। ਇਹ ਖਾਲ ਪਹਿਲਾਂ ਇਹਨਾਂ ਦਾ ਐਸ ਰੁਕ ਕੇ ਇਹਨਾਂ ਦੇ ਮਰਬੇ 'ਚ ਇਕੱਠੇ ਸੀ। ਇਹ ਉੱਚੀ ਪੈੜ ਆ, ਸਾਰਾ ਹੀ ਉੱਚਾ ਸੀ। ਆਹ 4-4 ਫੁੱਟ ਜ਼ਮੀਨ ਚੁੱਕੀ ਆ। ਇਹ ਤੇ ਇਕਬਾਲ ਸਿੰਘ, ਤੁਸੀਂ ਉਸ ਨੂੰ ਅਸਲ ਹਾਲਤ ਵਿੱਚ ਚੰਗੀ ਚੀਜ਼ ਦੱਸਤੀ ਤੇ ਉਹਨੂੰ ਆਪਾਂ ਦੇਖਣਾ ਚਾਹੀਦਾ।